ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 19 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚੇਂਜਸ ਕਰਵਾਉਣੇ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲ ਰਿਹਾ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀ ਹੈ, ਉਸ ਦੇ ਲਈ ਵੀ ਕਾਲ ਕਰੋ 408-272-2500 ਦੇ ਉੱਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, H&M ਆਇਲ, ਅੰਟੈਰੀਓ, ਹਰਜੀਤ ਸਿੰਘ, ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ, ਦਾਣਾ ਪਾਣੀ ਇੰਡੀਅਨ ਰੈਸਟੋਰੈਂਟ, ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ, ਕਰਨੈਲ ਸਿੰਘ, ਰੰਧਾਵਾ, ਟਰਲੌਕ, ਗੁਰਨੇਕ ਸਿੰਘ, ਬਾਗੜੀ, ਫਰੈਜ਼ਨੋ, ਧਰਮ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਡੀ ਜਿਹੜੀ ਗੋਲਡਨ ਸਟੇਟ ਆ, ਇਸ ਵੇਲੇ ਇਹਦੇ ਕਹਿੰਦੇ 37 ਮਿਲੀਅਨ ਲੋਕ, ਲਗਭਗ ਪੂਰੀ ਦੀ ਪੂਰੀ ਸਟੇਟ ਹੀ ਫਲੱਡ ਵਾਚ ਦੇ ਉੱਤੇ ਹੈਗੀ ਆ। ਸੋ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਪੂਰੀ ਰਾਤ ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਸਦਰਨ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਮੀਂਹ ਪਿਆ। ਪਿਛਲੇ ਐਟਮੋਸਫੇਰਿਕ ਰਿਵਰ ਦੇ ਦੌਰਾਨ ਵੀ 500 ਤੋਂ ਵੱਧ ਜਿਹੜੇ ਆ ਮਡ ਸਲਾਈਡ ਆਈ ਸੀ। ਹੁਣ ਕਈ ਜਗ੍ਹਾ ਦੇ ਉੱਤੇ ਟੋਰਨੇਡੋਜ਼ ਦੀ ਵੀ ਵਾਰਨਿੰਗ ਦਿੱਤੀ ਗਈ ਹੈਗੀ ਆ। ਜੇ ਸਾਡੇ ਸਰੋਤੇ ਨੂੰ ਕੋਈ ਪਤਾ ਹੋਵੇ ਅਪਡੇਟ ਕਿਸੇ ਹਾਈਵੇ ਦੇ ਉੱਤੇ ਸ਼ਟਡਾਊਨ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਦਿਓ 408-272-5200 ਤੇ, ਜਾਂ ਆਪਣੇ ਫੇਸਬੁੱਕ ਜਾਂ YouTube ਦੇ ਜਿਹੜੇ ਲਾਈਵ ਚੱਲ ਰਿਹਾ ਉਹਦੇ ਥੱਲੇ ਕਮੈਂਟ ਪਾ ਦਿਓ, ਤਾਂ ਕਿ ਜੋ ਅਪਡੇਟ ਪਤਾ ਚੱਲ ਜਾਏ। ਕਿਉਂਕਿ ਬਹੁਤ ਸਾਰੇ ਆਪਣੇ ਭੈਣ ਭਰਾ ਇਸ ਟਰਾਂਸਪੋਰਟੇਸ਼ਨ ਇੰਡਸਟਰੀ 'ਚ ਹੈਗੇ ਆ। ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ, ਸਟਕ ਹੋ ਜਾਂਦੇ ਆ ਟ੍ਰੈਫਿਕ ਦੇ ਵਿੱਚ। ਸੋ ਜੇ ਐਟਮੋਸਫੇਰਿਕ ਰਿਵਰ ਦੀ ਗੱਲ ਕਰਦੇ ਜਾਈਏ, ਨੈਸ਼ਨਲ ਵੈਦਰ ਸਰਵਿਸ ਨੇ ਅੱਜ ਅਨਾਉਂਸ ਕੀਤਾ ਆ ਵੀ ਬੁੱਧਵਾਰ ਤਾਈਂ 37 ਮਿਲੀਅਨ ਕੈਲੀਫੋਰਨੀਅਨ ਲੋਕ ਜੋ ਆ ਉਹ ਇਸ ਟਾਈਮ ਫਲੱਡ ਵਾਚ ਦੇ ਉੱਤੇ ਆ। ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ, ਟੋਰੈਂਸ਼ੀਅਲ ਰੇਨ ਬਹੁਤ ਜ਼ਿਆਦਾ ਆ। ਜਿਹੜੀਆਂ ਹਾਈ ਆਲਟੀਚਿਊਡਸ ਵਾਲੀਆਂ ਪਹਾੜੀਆਂ ਆ, ਉਹਨਾਂ ਦੇ ਉੱਤੇ ਸਨੋ ਬਹੁਤ ਜ਼ਿਆਦਾ ਪੈ ਰਹੀ ਹੈਗੀ ਆ। ਪਾਵਰ ਆਊਟੇਜ ਵੀ ਬਹੁਤ ਜਗ੍ਹਾ ਤੇ ਰਿਪੋਰਟ ਕੀਤੀ ਗਈ ਆ। ਮੱਡ ਤੇ ਰੌਕ ਸਲਾਈਡਸ, ਕੋਸਟਲ ਫਲੱਡਿੰਗ, ਇਹ ਬਹੁਤ ਜ਼ਿਆਦਾ ਰਿਪੋਰਟ ਕੀਤੀ ਗਈ ਆ। ਸੈਕਰਾਮੈਂਟੋ ਵੈਲੀ ਦੇ ਵਿੱਚ ਟੋਰਨੇਡੋਜ਼ ਦੀ ਵਾਰਨਿੰਗ ਦਿੱਤੀ ਗਈ ਹੈਗੀ ਆ ਵੀ ਛੋਟੇ ਛੋਟੇ ਟੋਰਨੇਡੋਜ਼ ਜਿਹੜੇ ਆ ਉਹ ਆ ਸਕਦੇ ਹੈਗੇ ਆ। ਸਭ ਤੋਂ ਜ਼ਿਆਦਾ ਮੀਂਹ ਜੋ ਆ ਉਹ ਸੇਂਟ ਲੂਕਸ ਤੇ ਸੈਂਟ ਇਨੇਜ਼ ਮਾਊਂਟੇਨ ਰੇਂਜਸ ਜੋ ਹੈਗੀਆਂ, ਉੱਥੇ 10 ਇੰਚ ਤੱਕ ਪਿਆ ਹੈਗਾ। ਬਹੁਤ ਸਾਰੇ ਕੈਲੀਫੋਰਨੀਆ ਦੇ ਏਰੀਏ ਸੈਚੂਰੇਟਡ ਆ, ਮਤਲਬ ਪਾਣੀ ਆ, ਜ਼ਮੀਨ ਢਿੱਲੀ ਹੋਈ ਪਈ ਹੈਗੀ ਆ। ਤੇ ਜਦੋਂ ਹੁਣ ਜ਼ਿਆਦਾ ਮੀਂਹ ਪੈਂਦਾ, ਉਹਦੇ ਨਾਲ ਲੈਂਡਸਲਾਈਡ, ਫਲੱਡਿੰਗ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਕੈਲੀਫੋਰਨੀਆ ਦੇ ਸਭ ਤੋਂ ਅਮੀਰ ਏਰੀਆ ਮੈਲਵੂ, ਜਿੱਥੇ ਮਿਲੀਅਨਸ ਆਫ ਡਾਲਰ ਦੇ ਘਰ ਆ, 10-10, 15-15 ਮਿਲੀਅਨ ਦੇ, ਉਹ ਕੈਲਵਸਸ, ਬੈਵਰਲੀ ਹਿਲਸ, ਟੋਪੰਗਾ, ਉੱਥੇ 8 ਲੱਖ ਤੋਂ ਵੱਧ ਲੋਕ ਇਸੇ ਤਰ੍ਹਾਂ ਵੈਸਟ ਹਾਲੀਵੁੱਡ ਰਹਿੰਦੇ ਹੈਗੇ ਆ।
ਉਹ ਵਾਰਨਿੰਗ ਦੇ ਅੰਡਰ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਕੁਝ ਏਰੀਏ 'ਚ ਜਿਹੜਾ ਸੈਂਟਾ ਬਾਰਬਰਾ ਕਾਉਂਟੀ ਦਾ, ਉੱਥੇ ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤੇ ਗਏ ਆ ਜਿਹੜੇ ਲੋਕ ਵਾਟਰ ਫਰੰਟ ਨੇਬਰਹੁੱਡ 'ਚ ਰਹਿੰਦੇ ਹੈਗੇ ਆ। ਜੀ ਸੋ ਇਹ ਜਿਹੜੀ ਵਾਰਨਿੰਗ ਆ ਫਲੈਸ਼ ਫਲੱਡ, ਲੈਂਡਸਲਾਈਡ, ਇਹ ਬੁੱਧਵਾਰ ਤੱਕ ਜਿਹੜੀ ਆ ਉਹ ਇਸੇ ਤਰ੍ਹਾਂ ਜਾਰੀ ਰਹੂਗੀ। ਜੀ ਬਿਲਕੁਲ, ਬਹੁਤ ਜ਼ਿਆਦਾ ਮੀਂਹ ਪਿਆ। ਲੋਕਾਂ ਦੇ ਘਰਾਂ ਦੇ ਬਾਹਰ ਜਾਂ ਰੋਡ ਦੇ ਉੱਤੇ ਅੱਜ ਜਦ ਸਵੇਰੇ ਕੰਮਾਂ ਨੂੰ ਨਿਕਲੇ ਹੋਣੇ ਤਾਂ ਦੇਖਿਆ ਹੋਣਾ ਪਾਣੀਓ ਪਾਣੀ ਕਈ ਥਾਵਾਂ ਦੇ ਉੱਤੇ ਖੜਾ ਆ। ਕੈਲੀਫੋਰਨੀਆ ਦੀ ਇਹ ਦੂਜੀ ਐਟਮੋਸਫੇਰਿਕ ਰਿਵਰ ਆ ਜਿਹੜੀ 1 ਵੀਕ ਬਾਅਦ ਦੁਬਾਰਾ ਆਈ ਆ। ਰਿਲੇਟਿਵਲੀ ਲੌਂਗ ਆ, ਕਹਿੰਦੇ ਕਾਫੀ ਲੰਬੀ ਆ। ਤੇ ਇਸ ਮੀਂਹ ਨੇ ਕਹਿ ਲਓ ਵੀ ਦਰਿਆ ਜਿਹੜਾ ਤੁਰਿਆ ਆਉਂਦਾ ਆ ਅਸਮਾਨ ਦੇ ਵਿੱਚ, ਉਸ ਨੇ ਬਹੁਤ ਜ਼ਿਆਦਾ ਮੁਸ਼ਕਿਲ ਜਿਹੜੀ ਉਹ ਲੈ ਆਂਦੀ ਹੈਗੀ ਆ। ਸੋ ਇਹ ਕਹਿੰਦੇ ਵੀ ਕੋਸਟਲ ਇਲਾਕੇ ਜ਼ਿਆਦਾ ਪ੍ਰਭਾਵਿਤ ਇਸ ਦੇ ਵਿੱਚ ਹੋ ਰਹੇ ਨੇ ਜਿੱਥੇ ਮੀਂਹ ਜ਼ਿਆਦਾ ਪੈ ਰਿਹਾ ਆ। ਸੋ ਰੈਡਿੰਗ ਤੋਂ ਲੈ ਕੇ ਸੈਨ ਡਿਏਗੋ ਤੱਕ ਕੋਸਟ ਦੇ ਨਾਲ ਨਾਲ ਇਨਫੈਕਟ ਪੂਰੇ ਦੇ ਪੂਰੇ ਕੈਲੀਫੋਰਨੀਆ ਦੇ ਵਿੱਚ ਤਕਰੀਬਨ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਦੇ ਨਾਲ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਵੀ ਜਿਹੜੇ ਉਹ ਆ ਸਕਦੇ, ਕ੍ਰੀਕਸ ਜਿਹੜੀਆਂ ਓਵਰਫਲੋ ਕਰਨਗੀਆਂ, ਉਸ ਦੇ ਨਾਲ ਇਹ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਇੱਕ ਓਵਰਆਲ ਇਸ ਦੇ ਵਿੱਚ ਇਹੀ ਜਿਹੜੀ ਹਰਜੋਤ ਸਿੰਘ ਜੀ ਪੋਜ਼ਿਟਿਵ ਨਿਊਜ਼ ਆ ਵੀ ਬਰਫ਼ ਪੈ ਰਹੀ ਆ, ਤੇ ਬਰਫ਼ ਪੈਣ ਦੇ ਨਾਲ ਜਿਹੜਾ ਮੀਂਹ ਪੈ ਰਿਹਾ ਤੇ ਜਿਹੜੇ ਰੈਜ਼ਰਵਾਇਰਸ ਆ ਉਹ ਇਸ ਟਾਈਮ ਫੁੱਲ ਹੋ ਰਹੇ ਆ। ਉਹ ਕਪੈਸਿਟੀ ਜਿਹੜੀ ਉਹਨਾਂ ਦੀ ਲਗਾਤਾਰ ਭਰ ਰਹੀ ਹੈਗੀ ਹੈ। ਕੈਲੀਫੋਰਨੀਆ ਕਹਿੰਦੇ ਵੀ ਬ੍ਰੇਸ ਕਰ ਰਿਹਾ ਆ ਇਸ ਟਾਈਮ ਫਲੱਡਿੰਗ ਦੇ ਲਈ। ਇੱਕ ਵਾਰੀ ਫੇਰ ਜਿਹੜਾ ਵੈਟ ਵਿੰਟਰ ਸਟਾਰਮ ਜਿਹੜਾ ਉਹ ਚੱਲਣਾ ਅਗਲਾ, ਜਿੱਦਾਂ ਦੱਸਿਆ ਆ ਵੀ ਅਗਲੇ ਬੁੱਧ ਵੀਰਵਾਰ ਤੱਕ ਆਉਂਦੇ ਜਿਹੜੇ ਆ ਅਗਲੇ 2-3 ਦਿਨ ਇਦਾਂ ਹੀ ਜਿਹੜੀਆਂ ਆ ਉਹ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਮੀਂਹ ਜਿਹੜਾ ਉਹ ਆ ਰਿਹਾ। ਹਰਜੋਤ ਸਿੰਘ ਜੀ, ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਤੇ ਓਕਲੈਂਡ ਦੇ ਵਿੱਚ ਤੇਜ਼ ਹਵਾਵਾਂ 30 ਮੀਲ ਫੀ ਘੰਟੇ ਦੀ ਰਫ਼ਤਾਰ ਤੋਂ ਵੱਧ ਜਿਹੜੀਆਂ ਉਹ ਆਉਣਗੀਆਂ। ਉਹਦੇ ਕਰਕੇ ਇਹ ਆਪਾਂ ਜ਼ਰੂਰ ਦੱਸਦੇ ਜਾਈਏ ਵੀ ਬਿਜਲੀ ਜਾਣ ਦਾ ਖਤਰਾ ਵੀ ਜਿਹੜਾ ਉਹ ਬਣਿਆ ਰਹਿੰਦਾ ਆ। ਸੋ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਤਿਆਰ ਰੱਖਣ। ਕੱਲ ਰਾਤ ਤੋਂ ਪਹਿਲਾਂ ਮੀਂਹ ਜਦੋਂ ਪੈ ਰਹੇ ਸੀ, ਉਸ ਤੋਂ ਪਹਿਲਾਂ ਕਹਿੰਦੇ ਵੀ ਗੈਸ ਸਟੇਸ਼ਨਾਂ ਦੇ ਉੱਤੇ ਭੀੜ ਲੱਗੀ ਰਹੀ। ਲੋਕ ਆਪੋ ਆਪਣੇ ਗੱਡੀਆਂ ਦੇ ਟੈਂਕ ਆ ਉਹ ਫੁੱਲ ਕਰਾ ਰਹੇ ਸੀ ਵੀ ਰੱਬ ਨਾ ਕਰੇ ਜੇ ਕਿਤੇ ਬੰਦਾ ਕਿਤੇ ਕੋਈ ਫਸ ਜਾਂਦਾ ਹੈ ਜਾਂ ਅਚਨਚੇਤੇ ਲੋੜ ਪਵੇ ਤਾਂ ਸਾਡੇ ਕੋਲ ਜਾਣ ਜੋਗੀ ਜਿਹੜੀ ਗੈਸ ਹੋਵੇ। ਸੋ ਇਹ ਜੇ ਹੁਣ ਮਾੜਾ ਮੋਟਾ ਕਿਤੇ ਮੀਂਹ ਰੁਕਿਆ ਆ, ਇਹ ਇੱਕ ਵਧੀਆ ਗੱਲ ਹੋਊਗੀ ਸਾਰਿਆਂ ਦੇ ਲਈ ਵੀ ਭਾਈ ਆਪ ਜਿੰਨੀਆਂ ਵੀ ਗੱਡੀਆਂ ਸਾਰਿਆਂ 'ਚ ਟੈਂਕ ਜਿਹੜਾ ਆ ਉਹ ਫੁੱਲ ਕਰਾ ਕੇ ਰੱਖੋ, ਕਿਉਂਕਿ ਐਮਰਜੈਂਸੀ ਵੇਲੇ ਜੇ ਰੱਬ ਨਾ ਕਰੇ ਕੋਈ ਇਦਾਂ ਦੀ ਨੌਬਤ ਆਉਂਦੀ ਆ ਤਾਂ ਫਿਰ ਉਦੋਂ ਗੈਸ ਨਹੀਂ ਭਰਾਉਣ ਦਾ ਜਿਹੜਾ ਵਕਤ ਹੁੰਦਾ, ਉਦੋਂ ਨਿਕਲਣ ਦਾ ਜਿਹੜਾ ਉਹ ਵਕਤ ਹੁੰਦਾ ਆ। ਵੈਦਰ ਲਗਾਤਾਰ ਡਿਟੀਰੀਓਰੇਟ ਖਰਾਬ ਜਿਹੜਾ ਉਹ ਹੁੰਦਾ ਜਾ ਰਿਹਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਮਿਊਟ ਕਰਨਾ ਖਾਸਾ ਮੁਸ਼ਕਲ ਜਿਹੜਾ ਆ ਉਹ ਬਣਿਆ ਪਿਆ ਜੀ, ਹੈ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਹਾਈਵੇ 5 ਜਾਂ ਹਾਈਵੇ 10 ਉਧਰ ਸਦਰਨ ਕੈਲੀਫੋਰਨੀਆ 'ਚ ਕਿਸੇ ਤਰ੍ਹਾਂ ਦਾ ਕੋਈ ਸਟਕ ਹੋਇਆ ਜਾਂ ਉਹ ਜ਼ਰੂਰ ਅਪਡੇਟ ਕਰ ਦਿਓ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਥੰਡਰ ਸਟਾਰਮ ਵੀ ਬਹੁਤ ਹੋਏ ਆ। ਟੋਰਨੇਡੋਜ਼, ਜਿਸ ਤਰ੍ਹਾਂ ਮੈਂ ਦੱਸਿਆ, ਕਹਿੰਦੇ ਕੁਝ ਛੋਟੇ ਟੋਰਨੇਡੋਜ਼ ਆ ਸਕਦੇ ਸੈਕਰਾਮੈਂਟੋ ਏਰੀਏ ਦੇ ਵਿੱਚ। ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਹੈਗੀਆਂ। ਨੈਸ਼ਨਲ ਵੈਦਰ ਸਰਵਿਸ ਨੇ ਰਿਪੋਰਟ ਕੀਤਾ ਹੈ ਵੀ 6 ਇੰਚ ਤੱਕ ਮੀਂਹ ਜਿਹੜਾ ਆ ਬੁੱਧਵਾਰ ਤੱਕ ਪਊਗਾ। ਸੋ ਇਹ ਬਹੁਤ ਅੱਧਾ ਫੁੱਟ ਦਾ ਮੀਂਹ ਤੁਸੀਂ ਹਿਸਾਬ ਲਾ ਲਓ। ਤੇ 8 ਇੰਚ ਤੱਕ ਸਨੋ ਜੋ ਕੈਲੀਫੋਰਨੀਆ ਦੇ ਨਾਰਥ ਈਸਟਰਨ ਮਾਊਂਟਨ ਰੇਂਜ ਹੈਗੀ ਆ ਉਹਨਾਂ ਦੇ ਵਿੱਚ ਪੈਣ ਜਾ ਰਹੀ ਹੈਗੀ ਆ। ਲਾਸ ਐਂਜਲਸ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਦੀ ਸਿਚੁਏਸ਼ਨ ਬਹੁਤ ਬੈਡ ਆ। ਉਹਦੇ ਸੰਬੰਧ ਦੇ ਵਿੱਚ ਮੇਅਰ ਕੈਰਨ ਵਾਸ ਉਹਨੇ ਕਿਹਾ ਵੀ ਅਸੀਂ ਸ਼ੈਲਟਰ ਹੋਰ ਲੱਭ ਰਹੇ ਹਾਂ ਜਿੱਥੇ ਇਹਨਾਂ ਨੂੰ ਰੱਖਿਆ ਜਾ ਸਕੇ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਹੋਮਲੈਸ ਲੋਕਾਂ ਦੀ ਗਿਣਤੀ ਅੱਜ ਕੱਲ੍ਹ ਉਹਨਾਂ ਨੂੰ ਅਨਹਾਊਸਡ ਦਾ ਜਿਹੜਾ ਕਿਹਾ ਜਾਂਦਾ ਆ ਉਹ ਸੈਨ ਫਰਾਂਸਿਸਕੋ, ਸਟਾਕਟਨ, ਓਕਲੈਂਡ, ਲਾਸ ਐਂਜਲਸ, ਈਵਨ ਸੈਕਰਾਮੈਂਟੋ, ਇਹਨਾਂ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਸੋ ਇੰਨੇ ਮੀਂਹ ਦੇ ਵਿੱਚ, ਠੰਡ ਦੇ ਵਿੱਚ ਉਹਨਾਂ ਨੂੰ ਹੁਣ ਜਿਹੜੀਆਂ ਜਗ੍ਹਾ ਆ ਉਹ ਲੱਭੀਆਂ ਜਾ ਰਹੀਆਂ। poweroutage.us ਸੋ ਜੇ ਕਿਸੇ ਦੀ ਵੀ ਬਿਜਲੀ ਜਾਂਦੀ ਹੈ ਤੇ ਜਰੂਰ ਇਸ ਸਾਈਟ ਨੂੰ ਚੈੱਕ ਕਰ ਲਿਆ ਕਰੋ, poweroutage.us। ਉਹ ਰਿਪੋਰਟ ਕਰ ਰਿਹਾ ਹਜੇ ਵੀ 20,000 ਲੋਕ ਬਿਜਲੀ ਤੋਂ ਬਿਨਾਂ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਸੈਨ ਫਰਾਂਸਿਸਕੋ ਦੇ ਵਿੱਚ ਕੱਲ ਰਾਤੀ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਤੇ ਹਵਾਵਾਂ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਗੀਆਂ। ਤੇ ਸੈਕਰਾਮੈਂਟੋ ਦੇ ਆਪ ਜਿਹੜੀਆਂ ਉਹ ਮੈਂ ਤੁਹਾਨੂੰ ਦੱਸੀਆਂ ਵੀ ਜਿਹੜੀਆਂ ਸੇਂਟ ਲੂਸੀਅਸ ਤੇ ਸੇਂਟ ਇਨਜ਼ ਰੇਂਜਸ ਆ ਉੱਥੇ 10 ਇੰਚ ਤੱਕ ਜੋ ਮੀਂਹ ਉਹ ਪਿਆ ਹੈਗਾ ਆ। ਤੇ ਜਿਹੜਾ ਨੈਕਸਟ ਸਟਾਰਮ ਆ
ਉਹ ਫਿਰ ਇੱਕ ਪਿੱਛੇ ਆ ਰਿਹਾ। ਇੱਕ ਤਾਂ ਹੁਣੇ ਲੰਘ ਕੇ ਗਿਆ, ਜਿਹੜਾ ਰਾਤ ਨੂੰ ਲੰਘ ਕੇ ਗਿਆ, ਇੱਕ ਹੋਰ ਸਟਾਰਮ ਜਿਹੜਾ ਇਹਦੇ ਪਿੱਛੇ ਆ ਰਿਹਾ ਹੈਗਾ। ਸੋ ਇਸ ਕਰਕੇ ਜਿੱਥੇ ਲੈਂਡਸਲਾਈਡ ਆਏ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ, ਮਡ ਸਲਾਈਡ ਹੋਏ ਸੀ, ਉੱਥੇ ਹੋਰ ਬਹੁਤ ਜ਼ਿਆਦਾ ਖਤਰਾ ਬਣਿਆ ਹੈ। ਕਈ ਲੋਕਾਂ ਦੇ ਘਰ ਜਿਹੜੇ ਆ ਪਹਾੜੀਆਂ ਤੇ ਆ, ਉਹ ਉਹਨਾਂ ਨੂੰ ਜਿਹੜਾ ਖਤਰਾ ਬਣਿਆ ਹੋਇਆ ਹੈਗਾ ਵੀ ਉਹ ਸਲਾਈਡ ਕਰ ਸਕਦੇ ਹੈ। ਜੀ, ਮੰਗਲ ਤੇ ਬੁੱਧ ਦੀ ਦਰਮਿਆਨੀ ਰਾਤ ਨੂੰ ਇੱਕ ਵਾਰੀ ਫੇਰ ਭਾਰੀ ਮੀਂਹ ਆ, ਤੇ ਆਉਂਦੇ ਵੀਕਐਂਡ ਦੇ ਉੱਤੇ ਫੇਰ ਜਿਹੜੇ ਮੀਂਹ ਦੀ ਜਿਹੜੀ ਮਾਰ ਆ ਉਹ ਚੱਲਣੀ ਪੈ ਸਕਦੀ। ਹੁਣ ਦੇਖੋ, ਇੱਕ ਟਾਈਮ ਦੇ ਉੱਤੇ ਆਪਾਂ ਅਰਦਾਸ ਕਰਦੇ ਹਾਂ ਵੀ ਮੀਂਹ ਜਿਹੜੇ ਵੱਧ ਪੈਣ, ਪਰ ਜਦੋਂ ਲੋੜੋਂ ਵੱਧ ਵੀ ਪੈਂਦੇ ਆ ਉਹਦੇ ਨਾਲ ਵੀ ਓਬਵੀਅਸਲੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਪਿਛਲੇ ਸਾਲ ਵੀ ਇਦਾਂ ਹੀ ਰਿਹਾ ਸੀ। ਪਿਛਲੀ ਵਾਰੀ ਹਰਜੋਤ ਸਿੰਘ ਜੀ ਬੰਨ ਬੁੰਨ ਬਹੁਤ ਟੁੱਟੇ ਸੀ। ਸੋ ਫਾਰ ਟੱਚਵੁੱਡ ਕਹੀਏ ਵੀ ਅਜੇ ਤੱਕ ਬਚਾਅ ਆ, ਤੇ ਬਚਾਅ ਹੀ ਜਿਹੜਾ ਉਹ ਰਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ ਜੀ ਜਿਹੜੀ ਨਵਲਨੀ ਹੈਗੀ ਆ, ਉਸ ਦੀ ਜਿਹੜੀ ਵਿਡੋ ਆ, ਉਹਨੇ ਹੁਣ ਕ੍ਰੈਮਲਿਨ ਰੂਸ ਦੇ ਉੱਤੇ ਇਹ ਦੋਸ਼ ਲਾਏ ਆ ਵੀ ਉਸ ਦੇ ਜਿਹੜੇ ਘਰ ਵਾਲੇ ਦੀ ਉਸ ਦੀ ਜਿਹੜੀ ਬੋਡੀ ਆ, ਉਸ ਦੀ ਲਾਸ਼ ਆ, ਉਸ ਨੂੰ ਲੁਕਾ ਕੇ ਰੱਖਿਆ ਗਿਆ ਆ, ਅਲੈਕਸੀ ਨਵਲਨੀ ਉਸ ਦੀ। ਕਹਿੰਦੇ ਵੀ ਆਰਟਿਕ ਦੀ ਇੱਕ ਪੀਨਲ ਕਲੋਨੀ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ, ਇਹ ਇਹਨਾਂ ਦਾ ਦੋਸ਼ ਆ। ਤੇ ਕਹਿੰਦੇ ਵੀ ਹੁਣ ਉਸ ਦੀ ਲਾਸ਼ ਨੂੰ ਜਿਹੜਾ ਆ ਉਹ ਲੁਕਾ ਕੇ ਰੱਖਿਆ ਜਾ ਰਿਹਾ ਆ। ਪਰ ਉਸ ਦੀ ਜਿਹੜੀ ਵਾਈਫ ਆ, ਉਹਨੇ ਇਹ ਕਿਹਾ ਆ ਵੀ ਮੈਂ ਜੋ ਮੇਰੇ ਘਰ ਵਾਲੇ ਨੇ ਕੰਮ ਸ਼ੁਰੂ ਕੀਤਾ ਸੀ ਉੱਥੇ ਰੂਸ ਦੇ ਵਿੱਚ ਗੱਲਬਾਤ ਕਰਨ ਦਾ, ਤਾਂ ਜਿਹੜੀ ਉਹਦੀ ਲੜਾਈ ਸੀ ਜਿਹੜਾ ਪ੍ਰੈਜ਼ੀਡੈਂਟ ਪੁਤਿਨ ਆ ਉਸ ਦੇ ਉਲਟ, ਉਸ ਨੂੰ ਉਹ ਜਾਰੀ ਰੱਖੇਗੀ। ਜੂਲੀਆ ਨਵਲਨੀਆ ਇਸ ਦਾ ਨਾਮ ਹੈਗਾ ਆ। ਉਸਨੇ ਇੱਕ ਲੰਬੀ ਚੌੜੀ ਇੱਕ ਵੀਡੀਓ ਐਡਰੈਸ ਦੇ ਵਿੱਚ ਆਪਣੀ ਇਹ ਜਿਹੜਾ ਭਾਸ਼ਣ ਆ ਉਹ ਦਿੱਤਾ ਆ। ਇਹਦੇ ਕਮੈਂਟ ਹੁਣ ਉਸ ਟਾਈਮ ਦੇ ਉੱਤੇ ਆਏ ਆ ਜਦੋਂ ਨਵਲਨੀ ਦੀ ਟੀਮ ਨੇ ਜਿਹੜਾ ਉਹ ਕਿਹਾ ਆ ਵੀ ਉਸ ਦੀ ਮਾਂ ਨੂੰ ਤੇ ਉਹਦੇ ਜਿਹੜੇ ਲਾਇਰਸ ਆ ਉਹਨੂੰ ਐਕਸੈਸ ਨਹੀਂ ਦਿੱਤੀ ਗਈ ਜਿਹੜੇ ਅਲੈਕਸੀ ਨਵਲਨੀ ਦੀ ਜਿਹੜੀ ਲਾਸ਼ ਆ, ਡੈੱਡ ਬੋਡੀ ਆ, ਉਸ ਨੂੰ ਦੇਖਣ ਦੇ ਲਈ। ਕਹਿੰਦੇ ਵੀ ਕੈਮੀਕਲ ਐਗਜ਼ਾਮੀਨੇਸ਼ਨ ਉਹਨਾਂ ਨੇ ਕਿਹਾ ਵੀ ਉਹ ਕਰ ਰਹੇ ਆ ਅਗਲੇ 14 ਦਿਨਾਂ ਦੇ ਲਈ। 3 ਦਿਨ ਪਹਿਲਾਂ ਉਹਨੇ ਕਿਹਾ, ਜਿਹੜੇ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਆ 47 ਸਾਲਾਂ ਦੀ ਨਵਲਨੀਆ ਨੇ, ਵੀ 3 ਦਿਨ ਪਹਿਲਾਂ ਵਲਾਦੀਮੀਰ ਪੁਤਿਨ ਨੇ ਮੇਰੇ ਘਰ ਵਾਲੇ ਨੂੰ ਜਿਹੜਾ ਆ ਉਹ ਮਾਰ ਦਿੱਤਾ ਸੀ। ਇਹਨੇ ਵੀਡੀਓ ਪੋਸਟ ਕੀਤੀ ਆ ਜਦ ਇਹ ਯੂਰਪੀਅਨ ਯੂਨੀਅਨ ਦੇ ਜਿਹੜੇ ਫੋਰਨ ਮਿਨਿਸਟਰਸ ਆ ਉਹਨੂੰ ਬ੍ਰਸਲਸ ਦੇ ਵਿੱਚ ਮਿਲਣ ਜਾ ਰਹੀ ਆ ਆਉਂਦੇ ਦਿਨਾਂ ਦੇ ਵਿੱਚ। ਸੋ ਕਹਿੰਦੇ ਵੀ ਪੁਤਿਨ ਦੇ ਦੁਆਰਾ ਹੀ ਮੇਰੇ ਘਰ ਵਾਲੇ ਨੂੰ ਜਿਹੜਾ ਆ ਉਹ ਮਾਰਿਆ ਗਿਆ ਆ। ਤੇ ਕਹਿੰਦੇ ਵੀ ਇੱਕ ਮਿਲਟਰੀ ਨਰਵ ਏਜੰਟ ਨੋਵੀਚੌਕ ਉਸ ਦੀ ਵਰਤੋਂ ਕਰਕੇ ਉਸ ਨੂੰ ਪੋਇਜ਼ਨ ਜਿਹੜਾ ਆ ਉਹ ਕੀਤਾ ਗਿਆ ਆ। ਰੂਸ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ, ਜਿਸ ਦੇ ਵਿੱਚ ਪੁਤਿਨ ਦੇ ਉੱਤੇ ਦੋਸ਼ ਲੱਗ ਰਹੇ ਆ। ਬਾਹਰਲੇ ਮੁਲਕਾਂ ਦੇ ਵਿੱਚ, ਵੈਸਟਰਨ ਮੁਲਕਾਂ ਦੇ ਵਿੱਚ ਵੀ ਇਹੀ ਜਿਹੜੀ ਚਰਚਾ ਚੱਲ ਰਹੀ ਆ ਵੀ ਪੁਤਿਨ ਆਪਣੇ ਜਿਹੜੇ ਕ੍ਰਿਟਿਕਸ ਆ ਉਸ ਨੂੰ ਨਹੀਂ ਛੱਡਦਾ, ਕਿਤੇ ਨਾ ਕਿਤੇ ਉਂਗਲਾਂ ਉਸ ਪਾਸੇ ਵੱਲ ਨੂੰ ਫੇਰ ਜਾ ਰਹੀਆਂ ਨੇ। ਜੀ ਬਿਲਕੁਲ। ਸੋ ਉਹਦੀ ਵਾਈਫ ਕਹਿੰਦੀ ਵੀ ਮੈਂ ਹੁਣ ਅੱਗੇ ਹੋ ਕੇ ਜੋ ਲੜੂੰਗੀ, ਈਵਨ ਦੋ ਕਹਿੰਦੀ ਵੀ ਮੇਰਾ ਜਿਹੜਾ ਅੱਧਾ ਹਾਫ ਮੇਰੀ ਜਿਹੜਾ ਹਾਰਟ ਆ, ਚਾਹੇ ਸੋਲ ਆ, ਉਹ ਮਾਰੀ ਜਾ ਚੁੱਕੀ ਆ, ਪਰ ਮੈਂ ਜੋ ਨੈਵਲਿਨ ਦਾ ਜਿਹੜਾ ਇਸ਼ੂ ਸੀ ਉਹਦੇ ਉਲਟ ਆਪਣੇ ਪੁਟਿਨ ਦੇ, ਉਸ ਨੂੰ ਉਸੇ ਤਰ੍ਹਾਂ ਜਿਹੜੀ ਆ ਜਾਰੀ ਰੱਖੂੰਗੀ। ਸੋ ਪੂਰੀ ਦੁਨੀਆ ਦੇ ਵਿੱਚ ਉਹ ਕਹਿੰਦੀ ਵੀ ਮੈਂ ਐਕਸਪੋਜ਼ ਕਰਕੇ ਇਸ ਨੂੰ ਰੱਖੂੰਗੀ। 50,000 ਤੋਂ ਵੱਧ ਲੋਕਾਂ ਨੇ ਪਟੀਸ਼ਨ ਵੀ ਸਾਈਨ ਕੀਤੀ ਹੈਗੀ ਆ ਰਸ਼ੀਅਨ ਇਨਵੈਸਟੀਗੇਟਰਸ ਨੂੰ ਪਈ ਜੋ ਨੈਵਲਿਨ ਆ ਉਹਦੀ ਬੋਡੀ ਨੂੰ ਰਿਲੀਜ਼ ਕੀਤਾ ਜਾਵੇ। ਰਸ਼ੀਅਨ ਬੇਸਡ ਹਿਊਮਨ ਰਾਈਟਸ ਗਰੁੱਪ OVD ਇਨਫੋ ਇਹਨਾਂ ਨੇ ਜਾਰੀ ਕੀਤੀ ਆ, ਪਰ ਸ਼ਰੇਆਮ ਧੱਕਾ ਆ। ਦੇਖੋ 30.5 ਸਾਲ ਦੀ ਹਰਜੋਤ ਸਿੰਘ ਜੀ ਨੂੰ ਸਜ਼ਾ ਦਿੱਤੀ ਗਈ ਸੀ ਅਲੈਕਸੀ ਨਵਲਨੀ ਨੂੰ, ਤੇ ਇਹਨੂੰ ਥੋੜੇ ਦਿਨ ਪਹਿਲਾਂ ਹੀ ਇੱਕ ਆਰਟਿਕ ਸਰਕਲ ਵਾਲੀ ਜਿਹੜੀ ਪ੍ਰਿਜ਼ਨ ਆ, ਜੇਲ੍ਹ ਦੇ ਵਿੱਚ ਤਾੜਿਆ ਗਿਆ ਸੀ, ਕਿ ਜਿੱਥੇ ਕੰਡੀਸ਼ਨਸ ਹੋਰ ਵੀ ਮਾੜੀਆਂ ਸੀ। ਸਿਹਤ ਇਹਦੀ ਕੋਈ ਬੋਡੀ ਕਹਿੰਦੇ ਆ ਚੰਗੀ ਨਹੀਂ ਸੀ ਹੈਗੀ। ਜਿਨ੍ਹਾਂ ਲੋਕਾਂ ਨੇ ਉਹ ਅਲੈਕਸੀ ਨਵਲਨੀ ਦੀ ਯਾਦ ਦੇ ਵਿੱਚ ਕੋਈ ਮੈਮੋਰੀਅਲ ਕਰਨ ਦੀ ਕੋਸ਼ਿਸ਼ ਕੀਤੀ ਮਾਸਕੋ ਦੇ ਵਿੱਚ, ਉਹਨਾਂ ਨੂੰ ਵੀ ਰੂਸੀ ਪੁਲਿਸ ਅਧਿਕਾਰੀਆਂ ਨੇ, ਕਾਮਰੇਡਾਂ ਨੇ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਸੀਗਾ। ਉਹਦੀ ਤਸਵੀਰ ਲਾ ਕੇ ਉੱਥੇ ਫੁੱਲ ਰੱਖਣ ਦੀ ਤੇ ਕੈਂਡਲਸ ਮੋਮਬੱਤੀਆਂ ਬਾਲਣ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ ਸੀ, ਪਰ ਸਟੈਲਿਨ ਦੇ ਐਰਾ ਤੋਂ ਚੱਲਦੇ ਆ ਰਹੇ ਜਿਹੜੇ ਰਿਪਰੈਸ਼ਨਸ ਆ, ਪੁਤਿਨ ਉਸ ਨੂੰ ਉਸੇ ਤਰੀਕੇ ਦੇ ਨਾਲ ਹੀ ਬਰਕਰਾਰ ਰੱਖਿਆ। 40 ਤੋਂ ਵੱਧ ਸ਼ਹਿਰਾਂ ਦੇ ਵਿੱਚ 399 ਲੋਕਾਂ ਨੂੰ ਪੁਲਿਸ ਨੇ, ਰੂਸ ਦੇ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਆ। ਅਗਲੇ ਮਹੀਨੇ ਹਰਜੋਤ ਸਿੰਘ ਜੀ ਇਲੈਕਸ਼ਨ ਆ ਉੱਥੇ, ਪੁਤਿਨ ਨੇ ਓਬਵੀਅਸਲੀ ਉੱਥੇ ਜਿੱਤ ਹੀ ਜਾਣਾ ਆ,
ਤੇ ਆਪਣੇ ਆਪ ਨੂੰ ਉਮਰ ਭਰ ਦੇ ਲਈ ਰੂਸ ਦਾ ਇੱਕ ਹਿਸਾਬ ਦੇ ਨਾਲ ਰਾਜਾ ਬਣਾ ਕੇ ਉਹਨੇ ਰੱਖ ਲੈਣਾ। ਜੀ। ਅਗਲੀ ਖਬਰ ਜਿਹੜੀ ਆ ਵਰਨਸਵਿਲ ਮਿਨੇਸੋਟਾ ਤੋਂ ਆ ਰਹੀ ਆ। ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਹੀ ਦੁਖਦਾਈ ਖਬਰ ਵਾਪਰੀ। ਉੱਥੇ 2 ਪੁਲਿਸ ਆਫੀਸਰਸ ਤੇ ਇੱਕ ਹੋਰ ਐਮਰਜੈਂਸੀ ਜਿਹੜੇ ਫਸਟ ਰਿਸਪੌਂਡਰ ਹੁੰਦੇ ਆ ਉਹਨਾਂ ਦੀ ਮੌਤ ਹੋ ਗਈ ਵੀਕਐਂਡ ਦੇ ਦੌਰਾਨ। ਕਹਿੰਦੇ ਪਈ ਇੱਕ ਕਾਲ ਆਈ 911 ਤੇ ਕਿਸੇ ਨੂੰ ਜਿਹੜਾ ਆ ਗਨ ਪੁਆਇੰਟ ਦੇ ਉੱਤੇ ਕਿਡਨੈਪ ਕੀਤਾ ਆ, ਤੇ ਜਦੋਂ ਪੁਲਿਸ ਆਫੀਸਰਸ ਉੱਥੇ ਪਹੁੰਚੇ ਤੇ ਉਸਨੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਇਸ ਬੰਦੇ ਨੇ ਬੈਰੀਕੇਡ ਕੀਤਾ ਹੋਇਆ ਸੀ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ, ਜਿਹਦੇ ਵਿੱਚ 7 ਬੱਚੇ ਵੀ ਸੀਗੇ। ਜੀ। ਸੋ 2 ਪੁਲਿਸ ਆਫੀਸਰਸ ਦੀ ਮੌਕੇ ਤੇ ਮੌਤ ਹੋ ਗਈ। ਜੋ ਤੀਜਾ ਪੁਲਿਸ ਆਫੀਸਰ ਸੀ ਉਹ ਬਹੁਤ ਬੁਰੀ ਤਰ੍ਹਾਂ ਜਿਹੜਾ ਫੱਟੜ ਹੋ ਗਿਆ। ਇੱਕ ਹੋਰ ਰਿਸਪੌਂਡਰ ਜੋ ਆ ਉਸ ਦੀ ਵੀ ਜਿਹੜੀ ਮੌਤ ਹੋਈ ਹੈਗੀ ਆ, ਜੋ ਪੈਰਾਮੈਡਿਕ ਸੀਗਾ। ਪੁਲਿਸ ਆਫੀਸਰ ਪੌਲ ਐਲਮਸਟ੍ਰੈਂਡ, ਮੈਥਿਊ ਰਿਊਜ਼ ਤੇ ਫਾਇਰ ਫਾਈਟਰ ਪੈਰਾਮੈਡਿਕ ਐਡਮ ਫਿਨਸਿਥ, ਇਹਨਾਂ 3 ਜਾਣਿਆਂ ਦੀ ਜੋ ਮੌਤ ਹੋਈ ਹੈਗੀ ਆ। ਤੇ ਜੋ ਐਲਮਸਟ੍ਰੈਂਡ ਆ ਉਹਦੀ ਵਾਈਫ ਸਿੰਡੀ ਐਲਮਸਟ੍ਰੈਂਡ, ਉਹਨਾਂ ਦੇ ਵਿਆਹ ਹੋਇਆਂ ਨੂੰ ਵੀ ਹਜੇ ਬਾਲਾ ਟਾਈਮ ਨਹੀਂ ਸੀ। ਇੱਕ ਬੱਚਾ ਸਿਰਫ ਜਿਹੜਾ ਉਹਨਾਂ ਦਾ 5 ਮੰਥ ਓਲਡ ਆ ਤੇ ਇੱਕ ਬੱਚਾ ਜਿਹੜਾ 2 ਮਹੀਨੇ ਦਾ ਓਲਡ ਹੈਗਾ ਆ। ਸੋ ਉਹ ਕਹਿੰਦੀ ਵੀ ਮੈਂ ਆਪਣੇ ਹਸਬੈਂਡ ਤੇ ਹਮੇਸ਼ਾ ਹੀ ਪ੍ਰਾਊਡ ਫੀਲ ਕਰਦੀ ਸੀ ਵੀ ਉਹ ਕਿਸੇ ਨੂੰ ਵੀ ਜਿਹਨੂੰ ਹੈਲਪ ਚਾਹੀਦੀ ਹੋਵੇ ਰਾਈਟ ਵੇ ਉਹ ਉੱਥੇ ਪਹੁੰਚਦਾ ਸੀਗਾ। ਸੋ ਐਲਮਸਟ੍ਰੈਂਡ ਨੇ 27 ਸਾਲਾਂ ਦਾ ਸੀ। ਪੁਲਿਸ ਡਿਪਾਰਟਮੈਂਟ ਨੂੰ 2017 ਦੇ ਵਿੱਚ ਜੁਆਇਨ ਕੀਤਾ ਸੀ ਤੇ 2019 ਦੇ ਵਿੱਚ ਉਸ ਦੀ ਜਿਹੜੀ ਆ ਪ੍ਰਮੋਸ਼ਨ ਹੋਈ ਸੀ। ਜੀ, ਇਹ ਦੱਸਦੇ ਜਾਈਏ ਇਹ ਬਰਨਸਵਿਲ ਮਿਨੇਸੋਟਾ ਦੇ ਵਿੱਚ ਆ। ਮਿਨੀਐਪੋਲਿਸ ਤੋਂ ਇਹ ਤਕਰੀਬਨ 15 ਕੁ ਮੀਲ ਦੂਰ ਇਹ ਸ਼ਹਿਰ ਆ। ਤਕਰੀਬਨ ਰਾਤ ਦੇ 1:45 ਵਜੇ ਉਹ ਅਧਿਕਾਰੀ ਜਿਹੜੇ ਉਹ ਰਿਸਪੌਂਡ ਕਰਦੇ ਆ ਇੱਕ ਡੋਮੈਸਟਿਕ ਕਾਲ ਨੂੰ, ਜਿਹੜਾ ਉਹ ਲੈ ਕੇ, ਜਿੱਦਾਂ ਦੱਸਿਆ ਵੀ ਉਸ ਬੰਦੇ ਨੇ ਜੋ ਕਿ ਆਰਮਡ ਸੀਗਾ, ਉਹਨੇ ਬੈਰੀਕੇਡ ਕੀਤਾ ਸੀ ਆਪਣੇ ਆਪ ਨੂੰ ਅੰਦਰ ਆਪਣੇ ਪਰਿਵਾਰਕ ਮੈਂਬਰਾਂ ਦੇ ਉੱਤੇ, ਜਿਹੜਾ ਕਹਿ ਲਓ ਵੀ ਕਿਡਨੈਪ ਵਾਲਾ ਹਿਸਾਬ ਹੀ ਜਿਹੜਾ ਉਹ ਕੀਤਾ ਹੋਇਆ ਸੀਗਾ। ਸੋ ਉਹਨੇ ਅੰਦਰੋਂ ਕਹਿੰਦੇ ਇੱਕ ਟਾਈਮ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਫਿਰ ਇਹਨਾਂ 3 ਜਾਣਿਆਂ ਦੀ ਉੱਥੇ ਇਵੈਂਚੁਅਲੀ ਜਿਹੜੀ ਉਹ ਮੌਤ ਹੋ ਗਈ ਸੀ। ਸੋ ਬਹੁਤ ਹੀ ਗਮਗੀਨ ਮਾਹੌਲ ਇਸ ਪੂਰੀ ਖਬਰ ਦੇ ਕਰਕੇ ਜਿਹੜਾ ਉਹ ਬਣਿਆ ਪਿਆ ਆ। ਫਸਟ ਰਿਸਪੌਂਡਰਸ, ਪੁਲਿਸ ਵਾਲਿਆਂ ਦੀ, ਫਾਇਰ ਫਾਈਟਰਸ ਦੀ, ਇਹਨਾਂ ਦੀ ਜੌਬ ਬਹੁਤ ਹੀ ਮੁਸ਼ਕਿਲ ਹੁੰਦੀ ਆ, ਬਹੁਤ ਹੀ ਔਖੀ ਹੁੰਦੀ ਆ। ਤੇ ਅਚਨਚੇਤੇ ਅਜਿਹੇ ਜਦੋਂ ਕੋਈ ਸ਼ੁਦਾਈ ਬੰਦੇ ਆ ਉਹ ਇਹਨਾਂ ਦੇ ਨਾਲ ਇੱਦਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਕਰ ਜਾਂਦੇ ਆ। ਪੌਲ ਐਲਮਸਟ੍ਰੈਂਡ ਤੇ ਮੈਥਿਊ ਰੂਗ ਇਹ ਦੋਨੋਂ 27 ਸਾਲਾਂ ਦੇ ਸੀਗੇ ਤੇ ਐਡਮ ਫਿਨਸੈਥ ਇਹ 40 ਸਾਲਾਂ ਦਾ ਸੀਗਾ। 2019 ਤੋਂ ਜਿਹੜਾ ਫਾਇਰ ਫਾਈਟਰ ਆ ਐਡਮ ਫਿਨਸੈਥ ਉਹ ਬਰਨਸਵਿਲ ਦੀ ਫਾਇਰ ਫਾਈਟਰ ਪੈਰਾਮੈਡਿਕ ਦੇ ਨਾਲ ਕੰਮ ਕਰ ਰਿਹਾ ਸੀਗਾ। ਸੋ ਕਹਿੰਦੇ ਵੀ ਸਵਾਟ ਟੀਮ ਦੇ ਵਿੱਚ ਵੀ ਉਸਨੂੰ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਬਹੁਤ ਹੀ ਮੰਦਭਾਗੀ ਜਿਹੜੀ ਉਹ ਘਟਨਾ ਇੱਥੇ ਵਾਪਰੀ। ਜੀ, ਅਗਲੀ ਖਬਰ ਵੱਲ ਚੱਲੀਏ। ਪੂਰੀ ਦੁਨੀਆ ਦੇ ਜਿਹੜੇ ਕਿਸਾਨ ਆ ਉਹ ਆਪਣੇ ਆਪਣੇ ਮੁਲਕਾਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ। ਅੱਜ ਖਬਰ ਆ ਰਹੀ ਆ ਵੀ ਪ੍ਰਾਗ ਜੋ ਸ਼ਹਿਰ ਆ ਉਸ ਨੂੰ ਪੂਰੀ ਤਰ੍ਹਾਂ ਟਰੈਕਟਰਸ ਨੇ ਘੇਰ ਲਿਆ ਹੈਗਾ। ਤੇ ਸੋ ਪ੍ਰਾਗ ਤੋਂ ਬਿਨਾਂ ਪੋਲੈਂਡ, ਜੋ ਫਰਾਂਸ, ਜਰਮਨੀ, ਸਪੇਨ, ਇਟਲੀ, ਇਹ ਸਾਰੇ ਜੋ ਮੁਲਕ ਆ ਉੱਥੇ ਦੇ ਕਿਸਾਨ ਟਰੈਕਟਰਸ ਦੇ ਨਾਲ ਪ੍ਰੋਟੈਸਟ ਕਰ ਰਹੇ ਆ। ਤੇ ਕਿਤੇ ਵੀ ਇਦਾਂ ਦੀ ਕੋਈ ਖਬਰ ਨਹੀਂ ਆ ਰਹੀ ਜਿੱਦਾਂ ਹਿੰਦੁਸਤਾਨ ਦੇ ਵਿੱਚ ਜੋ ਆਪਣੇ ਪੰਜਾਬੀ ਫਾਰਮਰਸ ਆ ਉਹਨਾਂ ਨਾਲ ਹੋਇਆ। ਉਹਨਾਂ ਦੇ ਉੱਤੇ ਕਿਸ ਤਰ੍ਹਾਂ ਡਰੋਨ ਵਰਤੇ ਗਏ ਗੈਸ ਦੇ ਲਈ, ਲਾਈਵ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ। ਕਿੰਨੇ ਜਿਹੜੇ 300 ਤੋਂ ਵੱਧ ਜਿਹੜੇ ਕਿਸਾਨ ਆ ਫੱਟੜ ਹੋ ਚੁੱਕੇ ਆ। 3 ਜਾਣੇ ਆਲਰੇਡੀ ਸ਼ਹੀਦ ਵੀ ਹੋ ਚੁੱਕੇ ਆ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਦੁਨੀਆ ਭਰ ਦੀਆਂ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਇਸ ਵੇਲੇ ਚੁੱਪ ਹੈਗੀਆਂ। ਈਵਨ ਇੰਡੀਆ ਦੇ ਜੋ ਫੌਜ ਦੇ ਵਿੱਚ ਰਹਿਣ ਵਾਲੇ ਫੌਜੀ ਆ, ਆਪਣੇ ਪੰਜਾਬੀ ਨੌਜਵਾਨ, ਜਦੋਂ ਛੁੱਟੀ ਆਏ ਆ ਜਾਂ ਉਹ ਦੇਖਣ ਗਏ, ਉਹ ਕਹਿੰਦੇ ਯਾਰ ਇਹ ਤਾਂ ਅਸੀਂ ਪਾਕਿਸਤਾਨ ਜਾਂ ਚੀਨ ਦੇ ਬਾਰਡਰ ਤੇ ਵੀ ਨਹੀਂ ਜਿਹੜੇ ਇਹ ਚੀਜ਼ਾਂ ਵਰਤਦੇ ਜੋ ਸਾਡੇ ਭਰਾਵਾਂ ਦੇ ਉੱਤੇ ਵਰਤੀਆਂ ਜਾ ਰਹੀਆਂ ਹੈਗੀਆਂ ਆ। ਬਿਲਕੁਲ। ਸੋ ਹਾਲਾਤ ਬਹੁਤ ਮਾੜੇ ਆ। ਸੋ ਡੈਮੋਕ੍ਰੇਸੀ ਜਿਹੜੀ ਆ ਉਹ ਕਈ ਮੁਲਕਾਂ ਵਿੱਚ ਤਾਂ ਦੇਖਣ ਨੂੰ ਮਿਲਦੀ ਆ। ਜਿੱਥੇ ਐਗਰੀਕਲਚਰ ਮਿਨਿਸਟਰ ਦੇ ਬਾਹਰ ਜਿਹੜੇ ਆ ਦਫ਼ਤਰ ਦੇ ਬਾਹਰ ਪ੍ਰਯਾਗ ਦੇ ਵਿੱਚ, ਉੱਥੇ ਉਹਨਾਂ ਨੂੰ ਤਾਂ ਜਾਣ ਦਿੱਤਾ ਗਿਆ ਟਰੈਕਟਰਸ ਨੂੰ, ਉਹਨਾਂ ਨੂੰ ਰੋਕ ਨਹੀਂ ਜਿਹੜਾ ਉਹ ਰਹੇ, ਜੁਆਇਨ ਕਰ ਰਹੇ ਆ ਪ੍ਰੋਟੈਸਟ। ਤੇ ਪਰ ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਰਬੜ ਦੀਆਂ ਬੁਲਟ, ਛਰਰੇ ਜਿਹੜੇ ਆ ਜੋ ਕਿ ਪੈਲਟ ਗਨਸ ਆ, ਇਹ ਸਾਰੀਆਂ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਤੇ ਪ੍ਰੋਟੈਸਟ ਕਰਨ ਵਾਲਿਆਂ ਦੇ ਉਲਟ ਵਰਤਣ ਦੇ ਉੱਤੇ
ਸ਼ਰੇਆਮ ਦੁਨੀਆ ਭਰ ਦੇ ਵਿੱਚ ਰੋਕ ਆ, ਪਰ ਕਿੱਥੇ ਮੰਨਦੇ ਆ ਮੋਦੀ ਹੋਣੀ ਇਹ ਚੀਜ਼ਾਂ ਸਾਹਮਣੀਆਂ। ਉੱਥੇ ਕੁਛ ਕੁ ਨਾ ਹਰਜੋਤ ਸਿੰਘ ਦੀ ਵੀਡੀਓਜ਼ ਆ ਰਹੀਆਂ ਸੀਗੀਆਂ, ਕੋਈ ਜਰਮਨੀ ਦੇ ਤੇ ਬਾਹਰਲੇ ਮੁਲਕ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜਾ ਗੋਦੀ ਮੀਡੀਆ ਆ ਉਹ ਟਰਾਈ ਕਰ ਰਿਹਾ ਸੀ ਇਹ ਅਖਵਾਉਣ ਦੀ ਵੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰ ਉਹਨਾਂ ਵੀਡੀਓਜ਼ ਦੇ ਵਿੱਚ ਸਗੋਂ ਉਹਨਾਂ ਨੇ ਜਿਹੜਾ ਜਰਮਨੀ ਵਾਲਾ ਸੀਗਾ ਉਹ ਕਹਿੰਦੇ ਵੀ ਅਸੀਂ ਪੂਰੇ ਫਾਰਮਰਾਂ ਦੇ ਨਾਲ ਆ, ਅਸੀਂ ਦੇਖ ਰਹੇ ਆ ਵੀ ਸਾਡੇ ਮੁਲਕ ਦੇ ਵਿੱਚ ਵੀ ਕਰ ਰਹੇ ਆ ਤੇ ਅਸੀਂ ਪੂਰੇ ਫਾਰਮਰਾਂ ਦੇ ਨਾਲ ਆ। ਉਹ ਬਾਰ-ਬਾਰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਤਕਲੀਫ ਕਿੰਨੀ ਕੁ ਹੋ ਰਹੀ ਆ, ਥੋੜੀ ਆ ਕਿ ਬਹੁਤੀ ਆ? ਕਹਿੰਦਾ ਜੀ ਕੋਈ ਨਹੀਂ, ਕੋਈ ਬੜੀ ਗੱਲ ਨਹੀਂ, ਥੋੜੀ ਜਿਹੀ ਤਕਲੀਫ ਆ ਪਰ ਅਸੀਂ ਪੂਰੇ ਫਾਰਮਰਾਂ ਦੇ ਨਾਲ ਆ, ਅਸੀਂ ਪੂਰੀ ਜਿਹੜੀ ਆ ਉਹ ਸਪੋਰਟ ਇਸ ਨੂੰ ਜਿਹੜਾ ਉਹ ਕਰ ਰਹੇ ਆ। ਸੋ ਇਹ ਸੋ ਸਾਰਾ ਇੱਕ ਕੁਝ ਵਾਰੀ ਜਿਹੜਾ ਫੇਰ ਚੱਲ ਉੱਥੇ ਰਿਹਾ। ਦਾ ਜਿਹੜਾ ਮੀਡੀਆ ਆ ਉਹ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਕਦੇ ਖਾਲਿਸਤਾਨੀ, ਅੱਤਵਾਦੀ ਇਦਾਂ ਦਾ ਕਹਿ ਕੇ ਪੁਕਾਰ ਰਿਹਾ, ਇਦਾਂ ਕਰ ਰਿਹਾ ਵੀ ਦੇਖੋ ਜੀ ਇਹ ਟਰੈਕਟਰਾਂ ਤੇ ਇੰਨੇ ਸੋਹਣੀਆਂ ਕਾਰਾਂ ਚ ਕਾਹਤੇ ਆ ਰਹੇ ਵੀ ਜੇ ਹੁਣ ਕਿਸਾਨ ਆ ਤਾਂ ਵੀ ਉਹ ਮੰਗਤੇ ਬਣ ਕੇ ਆਣ ਉੱਥੇ। ਸੋ ਉਹ ਇੰਗਲਿਸ਼ ਕਿੱਦਾਂ ਬੋਲੀ ਜਾਂਦੇ ਆ, ਉਹਨਾਂ ਨੂੰ ਇਹੀ ਨਹੀਂ ਹਜਮ ਜਿਹੜਾ ਉਹ ਹੋ ਸੋ ਰਿਹਾ। ਆਪਾਂ ਜਿੱਦਾਂ ਵਾਰ-ਵਾਰ ਕਹਿੰਦੇ ਹੁੰਦੇ ਆ ਆਪਣੇ ਸਰੋਤਿਆਂ ਨੂੰ ਜਰੂਰ ਜਿਹੜੀਆਂ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ, ਯੂਐਨਓ, ਜਿੱਥੇ ਵੀ ਕੋਈ ਰਿਪੋਰਟ ਕਰ ਸਕਦਾ ਜਰੂਰ ਈਮੇਲ ਰਾਹੀਂ, ਪਿਕਚਰਸ ਰਾਹੀਂ ਉਹਨਾਂ ਨੂੰ ਭੇਜੋ ਤਾਂ ਕਿ ਦੁਨੀਆ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਕਹਿੰਦੇ ਆ ਉਹਦਾ ਜਲੂਸ ਨਿਕਲ ਸਕੇ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ। ਅਮਰੀਕਾ ਨੇ $1.5 ਬਿਲੀਅਨ ਦਿੱਤਾ ਇੱਕ ਚਿਪ ਮੇਕਰ ਨੂੰ। ਕੀ ਆ ਉਸ ਸਾਰੀ ਚੀਜ਼ ਦੇ ਜਿਹੜਾ ਉਹ ਪਿੱਛੇ? ਯੂਐਸ ਸਿਟੀਜ਼ਨਸ਼ਿਪ ਦਾ ਜਿਹੜੀ ਫੀਸ ਆ ਉਸ ਦੇ ਵਿੱਚ ਵਾਧਾ ਕਿੰਨਾ ਕੁ ਹੋ ਰਿਹਾ, ਜੇ ਹੋ ਰਿਹਾ ਉਸ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਅੱਜ ਰਾਜਕਨਵੀਰ ਸਿੰਘ ਜੀ ਪ੍ਰੈਜ਼ੀਡੈਂਟ ਜਾਰਜ ਵਾਸ਼ਿੰਗਟਨ ਹੋਣਾ ਦੇ ਜਨਮ ਦਿਨ ਆ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੇ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ। ਸੋ ਬਹੁਤ ਸਾਰੇ ਜੋ ਸਟੇਟ ਦੇ ਆਫਿਸਿਸ ਵੀ ਬੰਦ ਰਹਿੰਦੇ ਆ ਤੇ ਫੈਡਰਲ ਗਵਰਨਮੈਂਟ ਦੀ ਛੁੱਟੀ ਆ, ਫੈਡਰਲ ਦੇ ਸਾਰੇ ਆਫਿਸ ਨਿਆਣਿਆਂ ਨੂੰ ਬੰਦ ਵੀ ਰਹਿੰਦੇ ਆ ਛੁੱਟੀ ਆ ਸਕੂਲਾਂ 'ਚ ਬਹੁਤ ਜਾਂ ਥਾਵਾਂ ਬੱਚਿਆਂ ਤੇ। ਨੂੰ ਸਕੂਲਾਂ 'ਚ ਛੁੱਟੀ ਹੈਗੀ ਆ। ਤੇ ਜੋ ਜਾਰਜ ਵਾਸ਼ਿੰਗਟਨ ਆ ਉਹ ਪ੍ਰੈਜ਼ੀਡੈਂਟ ਸੀਗੇ ਆਪਣੇ ਯੂਐਸ ਦੇ। ਸੋ ਉਹਨਾਂ ਦੇ ਯਾਦ ਦੇ ਵਿੱਚ ਇਹ ਜਿਹੜਾ ਦਿਨ ਆ ਉਹ ਮਨਾਇਆ ਜਾਂਦਾ ਹੈ। ਜੀ ਜੀ, ਪਹਿਲੇ ਰਾਸ਼ਟਰਪਤੀ ਦੇ ਯਾਦ ਦੇ ਵਿੱਚ ਜਿਹੜਾ ਉਹ ਰੱਖਿਆ ਜਾਂਦਾ ਹੈ। ਸੋ ਹਮੇਸ਼ਾ ਹੀ ਇਹ ਸੋਮਵਾਰ ਨੂੰ, ਤੀਸਰੇ ਸੋਮਵਾਰ ਜਿਹੜਾ ਫਰਵਰੀ ਦਾ ਹੁੰਦਾ ਆ, ਉਦੋਂ ਜਿਹੜਾ ਉਹ ਰੱਖ ਲਿਆ ਜਾਂਦਾ ਹੈਗਾ। ਸੋ ਕਾਫੀ ਲੰਮੇ ਸਮੇਂ ਤੋਂ ਜਿਹੜਾ ਆ ਉਹ ਓਬਜ਼ਰਵ ਕੀਤਾ ਜਾ ਰਿਹਾ। ਹੁਣ ਥੋੜ੍ਹੇ ਜਿਹੜੇ ਪ੍ਰੈਜ਼ੀਡੈਂਟ ਓਬਵੀਅਸਲੀ ਪੁਰਾਣੇ ਤਾਂ ਜਿਹੜੇ ਚੱਲ ਵਸੇ ਆ, ਹੁਣ ਵੀ ਜੇ ਆਪਾਂ ਦੇਖਿਆ ਜਾਵੇ, ਚਾਹੇ ਟਰੰਪ ਆ, ਓਬਾਮਾ ਆ, ਕਲਿੰਟਨ ਆ, ਬੁਸ਼ ਆ, ਇਹ ਜਿਹੜੇ ਆ ਜੀਵਤ ਜਿਹੜੇ ਪ੍ਰੈਜ਼ੀਡੈਂਟ ਆ ਰਾਈਟ ਨਾਓ ਹੈਗੇ ਆ, ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ। ਤੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ ਉਹ ਹੁਣ ਅਗਲੀਆਂ ਪ੍ਰੈਜ਼ੀਡੈਂਟ ਦੀਆਂ ਰੇਸ ਦੇ ਵਿੱਚ ਵੀ ਇਸ ਟਾਈਮ ਲੱਗੇ ਪਏ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਦੇ ਵਿੱਚ ਚਿਪ ਮੇਕਿੰਗ ਨੂੰ ਲੈ ਕੇ, ਚਿਪ ਜਿਹੜਾ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਜਿਹੜਾ ਬਿੱਲ ਪਾਸ ਹੋਇਆ ਸੀ, ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਕਰਵਾਇਆ ਸੀ, ਉਸ ਦੇ ਤਹਿਤ ਯੂਐਸ ਨੇ ਇੱਕ ਜਿਹੜੀ ਚਿਪ ਮੇਕਰ ਕੰਪਨੀ ਗਲੋਬਲ ਫਾਊਂਡਰੀਜ਼ ਆ, ਉਹਨਾਂ ਨੂੰ $1.5 ਬਿਲੀਅਨ ਫੈਡਰਲ ਗ੍ਰਾਂਟਸ ਦੇ ਵਿੱਚ ਦੇਣਾ ਆ। ਨਿਊਯਾਰਕ ਦੇ ਵਿੱਚ ਇਹਨਾਂ ਦੀ ਇਹ ਕੰਪਨੀ ਆ। ਗਵਰਨਮੈਂਟ ਫੰਡਿੰਗ ਦੇ ਵਿੱਚ ਜੇ ਦੇਖਿਆ ਜਾਵੇ ਟੂ ਡੇਟ ਅੱਜ ਤੱਕ ਇਹ ਸਭ ਤੋਂ ਵੱਡੀ ਜਿਹੜੀ ਕਹਿੰਦੇ ਆ ਆਟੋ ਤੇ ਡਿਫੈਂਸ ਇੰਡਸਟਰੀਜ਼ ਨੂੰ ਜਾਣ ਵਾਲੀ ਜਿਹੜੀ ਇੱਕ ਵੱਡੀ ਕਹਿ ਲਓ ਵੀ ਰਾਸ਼ੀ ਜਿਹੜੀ ਉਹ ਦਿੱਤੀ ਜਾ ਰਹੀ ਆ। ਅਗਲੇ 10 ਸਾਲਾਂ ਦੇ ਵਿੱਚ ਕਹਿੰਦੇ ਆਪਣੀ ਚਿਪ ਦੀ ਪ੍ਰੋਡਕਸ਼ਨ ਆ ਇਸ ਨੂੰ ਹੁਣ ਵਧਾਉਣਗੇ। ਨਿਊਯਾਰਕ ਦੀ ਸਟੇਟ ਦੇ ਵਿੱਚ ਕਹਿੰਦੇ ਵੀ ਜੋ ਇਸ ਟਾਈਮ ਉਹ ਜਿੰਨੀਆਂ ਚਿਪਸ ਬਣਾ ਰਹੇ ਆ ਉਸ ਤੋਂ 3 ਗੁਣਾ ਵੱਧ ਜਿਹੜੀਆਂ ਚਿਪ ਮੈਨੂਫੈਕਚਰਿੰਗ ਆ ਉਹ ਕੀਤੀ ਜਾਵੇਗੀ। ਪੈਂਡੇਮਿਕ ਦੀ ਸ਼ੁਰੂਆਤ ਦੇ ਵਿੱਚ ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਗੱਡੀਆਂ ਦੀਆਂ ਕੀਮਤਾਂ ਕਿੱਦਾਂ ਵੱਧਦੀਆਂ ਗਈਆਂ ਸੀ, ਕਿਉਂਕਿ ਪਿੱਛੋਂ ਨਵੀਆਂ ਗੱਡੀਆਂ ਆ ਨਹੀਂ ਸੀ ਰਹੀਆਂ, ਚਿਪਸ ਦੀ ਜਿਹੜੀ ਉਹ ਸ਼ਾਰਟੇਜ ਆ ਉਹ ਹੋ ਗਈ ਸੀ। ਅਮਰੀਕਾ ਸੋਚ ਰਿਹਾ ਆ, ਬਾਈਡਨ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਆ, ਦੋਨੋਂ ਹੀ ਪਾਰਟੀਆਂ ਦੇ ਇਨਫੈਕਟ ਜਿਹੜੇ ਲੀਡਰ ਆ ਉਹ ਇਹ ਸੋਚਦੇ ਆ ਵੀ ਅਮਰੀਕਾ ਦੇ ਵਿੱਚ ਜਿਹੜੀ ਸੈਮੀ ਕੰਡਕਟਰ ਮੈਨੂਫੈਕਚਰਿੰਗ ਆ ਉਸ ਨੂੰ ਤੇਜ਼ ਕਰਨਾ ਚਾਹੀਦਾ। ਦੂਜੇ ਮੁਲਕਾਂ ਦੇ ਉੱਤੇ ਜਿਹੜੀ ਇਹਦੇ ਬਾਬਤ ਆਪਾਂ ਨਿਰਭਰ ਕਰਦੇ ਆ, ਉਸ ਦੇ ਉੱਤੇ ਰਿਲਾਇੰਸ ਜਿਹੜੀ ਆ ਉਹ ਆਪਾਂ ਨੂੰ ਘਟਾਉਣ ਦੀ ਲੋੜ ਹੈਗੀ ਆ। ਸੋ ਫੈਡਰਲ ਗ੍ਰਾਂਟਸ ਇਹਨਾਂ ਨੂੰ $1.6 ਬਿਲੀਅਨ ਦੇ ਜਿਹੜੇ ਵੱਖ-ਵੱਖ ਫੈਡਰਲ ਲੋਨਸ ਆ ਉਹ ਇਹਨਾਂ ਨੂੰ ਹੁਣ ਮਿਲਣ ਜਾ ਰਹੇ ਆ। ਕਹਿੰਦੇ ਵੀ ਇਹ ਜਿਹੜੀ ਮਨੀ ਆ ਰਾਈਟ ਨਾਓ ਵਰਮੌਂਟ ਦੇ ਵਿੱਚ ਜਿਹੜੀ ਕੰਪਨੀ ਦੇ ਆਪਰੇਸ਼ਨਸ ਆ ਉਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਲਾਊਗੀ। ਤੇ ਇਹਦੇ ਨਾਲ ਪਹਿਲੀ ਯੂਐਸ ਦੇ ਵਿੱਚ ਫੈਸਿਲਿਟੀ ਬਣਨ ਜਾ ਰਹੀ ਆ ਜਿਹੜੀ ਕਿ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਚਿਪ ਜਿਹੜੀ ਲੱਗਣੀ ਆ, ਪਾਵਰ ਗ੍ਰਿਡ ਦੇ ਲਈ, 5G ਲਈ ਤੇ 6G ਸਮਾਰਟਫੋਨਸ ਦੇ ਵਿੱਚ ਜਿਹੜੀ ਲੱਗਣ ਵਾਲੀ ਚਿਪ ਆ ਉਹਨਾਂ ਦੀ ਮੈਨੂਫੈਕਚਰਿੰਗ ਆ ਉਹ ਇਵੈਂਚੁਅਲੀ ਯੂਐਸ ਦੇ ਵਿੱਚ ਹੋਇਆ ਕਰੂਗੀ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਯੂਐਸ ਮਹਿਜ 12% ਦੁਨੀਆ ਭਰ ਦੀਆਂ ਜਿੰਨੀਆਂ ਵੀ ਇਲੈਕਟ੍ਰੋਨਿਕ ਚਿਪਸ ਬਣਦੀਆਂ ਆ ਉਹਦੇ ਵਿੱਚੋਂ ਸਿਰਫ 12% ਦੀ ਮੈਨੂਫੈਕਚਰਿੰਗ ਇਹ ਕਰ ਰਿਹਾ ਆ। ਤੇ ਇਹ ਚਾਹੁੰਦੇ ਆ ਵੀ ਇਹ 12% ਤੋਂ ਕਾਫੀ ਵੱਧ ਜਿਹੜੀ ਆ ਆંકੜਾ ਜਿਹੜਾ ਉਹ ਪਹੁੰਚ ਸਕੇ। ਸੋ ਗਲੋਬਲ ਫਾਊਂਡਰੀਜ਼ ਨੇ ਜਿਹੜੀ ਆਪਣੀ ਜਿਹੜੀ ਫਰਮ ਆ ਰਾਈਟ ਨਾਓ ਮਾਲਟਾ ਨਿਊਯਾਰਕ ਦੇ ਵਿੱਚ ਜਿਹੜੀ ਇਹਨਾਂ ਦੀ ਫੈਸਿਲਿਟੀ ਆ ਉਸ ਨੂੰ ਹੋਰ ਵਿਸ਼ਾਲ ਜਿਹੜਾ ਆ ਉਹ ਕਰਨਗੇ। ਇਹਦੇ ਨਾਲ ਜਿਹੜੀਆਂ ਜਨਰਲ ਮੋਟਰ ਨੂੰ ਮਿਲਣ ਵਾਲੀਆਂ ਚਿਪਸ ਆਪਣੀਆਂ ਗੱਡੀਆਂ ਚਲਾਉਣ ਦੇ ਲਈ ਉਸ ਦੇ ਲਈ ਵੀ ਵਿਸ਼ੇਸ਼ ਤੌਰ ਦੇ ਉੱਤੇ ਕੰਮ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਅਮਰੀਕਨ ਸੈਮੀ ਕੰਡਕਟਰ ਮੈਨੂਫੈਕਚਰਿੰਗ ਜਿਹੜੀ ਆ ਉਹ ਇਸ ਪਾਸੇ ਵੱਲ ਨੂੰ ਆ ਰਹੀ ਆ। ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਪਹਿਲਾਂ ਜਿੰਨੀ ਵੀ ਇਹ ਚਿਪ ਮੈਨੂਫੈਕਚਰਿੰਗ ਆ ਉਹ ਏਸ਼ੀਆ ਦੇ ਵੱਡੇ ਹਿੱਸਿਆਂ ਦੇ ਵਿੱਚ ਹੋ ਰਹੀ ਸੀ। ਸੋ ਇਵੈਂਚੁਅਲੀ ਹੁਣ ਅਮਰੀਕਾ ਦੇ ਵਿੱਚ ਇਹਨੂੰ ਜਿਹੜਾ ਉਹ ਕੀਤਾ ਜਾਊਗਾ। $50 ਬਿਲੀਅਨ ਦੀ ਸੈਮੀ ਕੰਡਕਟਰ ਇੰਡਸਟਰੀ ਦੇ ਜਿਹੜੇ ਗ੍ਰਾਂਟਸ ਆ ਉਹ ਉਹਨਾਂ ਨੇ ਦੇਣੇ ਆ, ਜਿਨ੍ਹਾਂ ਦੇ ਵਿੱਚੋਂ $39 ਬਿਲੀਅਨ ਦੀਆਂ ਗ੍ਰਾਂਟਸ ਹੋਣਗੀਆਂ ਤੇ $11 ਬਿਲੀਅਨ ਰਿਸਰਚ ਐਂਡ ਡਿਵੈਲਪਮੈਂਟ ਦੇ ਲਈ ਰੱਖਿਆ ਗਿਆ ਹੈ ਜੀ। ਚਾਈਨਾ ਦੀ ਇਕਨੋਮੀ ਪੂਰੀ ਸ਼ੈਂਬਲਸ ਆ, ਪੂਰੀ ਤਰ੍ਹਾਂ ਹਿੱਲੀ ਪਈ ਆ। ਕਮਰਸ਼ੀਅਲ ਰੀਅਲ ਸਟੇਟ ਚਾਈਨਾ ਦੇ ਵਿੱਚ ਪੂਰੀ ਤਰ੍ਹਾਂ ਫਟ ਗਈ ਹੈਗੀ ਆ, ਕਹਿੰਦੇ ਜਿੱਦਾਂ ਬਲੂਨ ਫਟ ਜਾਂਦਾ ਹੈਗਾ। ਤੇ ਅੱਜ ਅਮਰੀਕਾ ਵਾਲਿਆਂ ਨੇ ਚਾਈਨਾ ਨੂੰ ਧਮਕੀ ਦਿੱਤੀ ਆ ਵੀ ਬੰਦੇ ਬਣ ਜਾਓ, ਤੁਸੀਂ
ਜੋ ਡੰਪ ਕਰਨ ਲੱਗੇ ਹੈਗੇ ਆ ਚਾਈਨਾ ਦਾ ਸਮਾਨ ਬਹੁਤ ਹੀ ਸਸਤੇ ਰੇਟਾਂ ਤੇ ਬਾਕੀ ਦੁਨੀਆ ਦੇ ਵਿੱਚ ਗਲੋਬਲ ਮਾਰਕੀਟਸ ਤੇ, ਅਸੀਂ ਐਕਸ਼ਨ ਲਵਾਂਗੇ। ਫਾਈਨੈਂਸ਼ੀਅਲ ਟਾਈਮਜ਼ ਨੇ ਅੱਜ ਰਿਪੋਰਟ ਕੀਤਾ ਆ ਵੀ ਵਾਸ਼ਿੰਗਟਨ ਨੇ ਚਾਈਨਾ ਨੂੰ ਵਾਰਨਿੰਗ ਦਿੱਤੀ ਆ ਤੇ ਨਾਲ ਦੀ ਨਾਲ ਜਿਹੜੇ ਵਾਸ਼ਿੰਗਟਨ ਦੇ ਹੋਰ ਸਾਥੀ ਮੁਲਕ ਆ ਵੀ ਜਿਹੜੀ ਤੁਹਾਡੀ ਓਵਰ ਕਪੈਸਿਟੀ, ਇੰਡਸਟਰੀਅਲ ਓਵਰ ਕਪੈਸਿਟੀ, ਜਿਹੜੀ ਬਹੁਤ ਜ਼ਿਆਦਾ ਸਮਾਨ ਤੁਸੀਂ ਬਣਾਇਆ ਆ ਉਹਨੂੰ ਜੇ ਡੰਪ ਕਰੋਗੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇ ਅਸੀਂ ਉਸ ਦਾ ਐਕਸ਼ਨ ਲਵਾਂਗੇ। 2 ਸੀਨੀਅਰ ਟ੍ਰੇਜਰੀ ਆਫੀਸ਼ੀਅਲਸ ਜੋ ਆ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦੱਸਿਆ ਹੈਗਾ। ਯੂਐਸ ਦਾ ਇੱਕ ਡੈਲੀਗੇਸ਼ਨ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਨੂੰ ਵੀ ਗਿਆ ਸੀ। ਉਹਨਾਂ ਨੇ ਜੋ ਗੱਲਬਾਤ ਹੋਈ ਆ ਉਹਦੇ ਦੌਰਾਨ ਵੀ ਉਹਨਾਂ ਨੇ ਚਾਈਨਾ ਨੂੰ ਜੋ ਆ ਉਹ ਧਮਕੀ ਦਿੱਤੀ ਆ ਵੀ ਜੇ ਤੁਸੀਂ ਇਹ ਕੰਮ ਕੀਤਾ ਤੇ ਅਸੀਂ ਉਹਦਾ ਜਿਹੜਾ ਐਕਸ਼ਨ ਲਵਾਂਗੇ। ਪਿਛਲੇ ਦਿਨਾਂ ਦੇ ਵਿੱਚ ਜੈਨੇਟ ਐਲਨ ਜੋ ਟ੍ਰੇਜਰੀ ਸੈਕਟਰੀ ਹੈਗੇ ਆ ਉਹ ਵੀ ਬੀਜਿੰਗ ਚਾਈਨਾ ਜਿਹੜੇ ਆ ਵਿਜ਼ਿਟ ਕਰਕੇ ਆਏ ਹੈਗੇ ਆ। ਯੂਰਪੀਅਨ ਯੂਨੀਅਨ ਨੇ ਪਿਛਲੇ ਸਾਲ ਐਂਟੀ ਸਬਸਿਡੀ ਪ੍ਰੋਬ ਇੱਕ ਜੋ ਲਾਂਚ ਕੀਤੀ ਸੀ ਚਾਈਨਾ ਦੀ ਜੋ ਇਲੈਕਟ੍ਰਿਕ ਵਹੀਕਲ ਇੰਡਸਟਰੀ ਆ। ਸੋ ਚਾਈਨਾ ਵਾਲੇ ਇਲੈਕਟ੍ਰਿਕ ਵਹੀਕਲਸ ਨੂੰ, ਸੋਲਰ ਪੈਨਲਸ ਨੂੰ, ਇਹ ਚੀਜ਼ਾਂ ਨੂੰ ਬਹੁਤ ਹੀ ਸਸਤੇ ਰੇਟ ਦੇ ਉੱਤੇ ਡੰਪ ਕਰਨ ਦੀ ਸੋਚ ਰਹੇ ਆ ਪੂਰੀ ਦੁਨੀਆ ਦੇ ਵਿੱਚ। ਸੋ ਯੂਰਪੀਅਨ ਯੂਨੀਅਨ ਦੇ ਕੰਪੀਟੀਸ਼ਨ ਕਮਿਸ਼ਨਰ ਜੋ ਆ ਮਾਰਗਰੈਥ ਵੈਸਟਾਗਰ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਜਿਹੜਾ ਚਾਈਨਾ ਦੀਆਂ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਆ ਜਾਂ ਪਾਲਿਸੀਜ਼ ਆ ਉਸ ਨੂੰ ਟੈਕਲ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਆ। ਇੱਕ ਵਾਸ਼ਿੰਗਟਨ ਦੇ ਵਿੱਚ ਜੋ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ ਅਸੀਂ ਇਹ ਬਿਲਕੁਲ ਸੀਰੀਅਸਲੀ ਲੈ ਰਹੇ ਹਾਂ, ਸਾਡਾ ਇਹ ਮੇਜਰ ਪਾਰਟ ਆ ਇਸ ਏਜੰਡੇ ਦਾ। ਜਦੋਂ ਜੈਲਨ ਵੀ ਵਿਜ਼ਿਟ ਕਰਨ ਗਈ ਸੀ, ਜੈਨੇਟ ਜੈਲਨ, ਉਦੋਂ ਵੀ ਉਹ ਚਾਈਨਾ ਵਾਲਿਆਂ ਨੂੰ ਪੂਰਾ ਕਲੀਅਰਲੀ ਦੱਸਿਆ ਸੀਗਾ ਭਈ ਇਸ ਕੰਮ ਤੋਂ ਜਿਹੜਾ ਆ ਬਾਜ ਆਓ। ਸੋ ਇਸੇ ਤਰ੍ਹਾਂ G20 ਦੇ ਕਾਊਂਟਰ ਪਾਰਟਸ ਜਦੋਂ ਮਿਲੇ ਸੀ ਸਾਓ ਪੌਲੋ ਦੇ ਵਿੱਚ, ਉਹਨਾਂ ਨੇ ਵੀ ਚਾਈਨੀਜ਼ ਆਫੀਸ਼ੀਅਲਸ ਨੂੰ ਇਹ ਵਾਰਨਿੰਗ ਦਿੱਤੀ ਸੀਗੀ। ਸੋ ਚਾਈਨਾ ਦੇ ਕੋਲ ਬਹੁਤ ਜ਼ਿਆਦਾ ਸਮਾਨ ਉਹਨਾਂ ਨੇ ਬਣਾ ਰੱਖਿਆ ਆ ਤੇ ਹੁਣ ਉਹ ਡਿਲੀਵਰ ਨਹੀਂ ਹੋ ਰਿਹਾ। ਸੋ ਉਸ ਨੂੰ ਜੋ ਆ ਉਹ ਸਸਤੇ ਰੇਟ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਡੰਪ ਕਰਨਾ ਚਾਹੁੰਦੇ ਆ। ਜੀ ਜੀ ਇਹ ਆ ਵੀ ਨਾ ਕਿਸੇ ਹੋਰ ਨੂੰ ਕਮਾਈ ਕਰਨ ਦੇਣੀ ਤੇ ਨਾ ਜਿਹੜੀ ਉਹ ਆਪ ਕਰਨੀ ਆ, ਵੀ ਬਸ ਗੰਦ ਜਿਹੜਾ ਇੱਕ ਹਿਸਾਬ ਦੇ ਨਾਲ ਪਾ ਰੱਖਣਾ ਆ। ਸੋ ਦੇਖੋ ਕੀ ਹੁੰਦਾ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, US ਦੇ ਸਿਟੀਜ਼ਨਸ਼ਿਪ ਦੇ ਲਈ ਜਿਹੜੀ ਕੀਮਤ ਆ ਉਹ ਵੱਧ ਰਹੀ ਆ। ਯਾਨੀ ਕਿ ਜਦੋਂ ਤੁਸੀਂ ਅਪਲਾਈ ਕਰਦੇ ਆ US ਦੀ ਸਿਟੀਜ਼ਨਸ਼ਿਪ ਦੇ ਲਈ, ਉਹ ਫੀਸਾਂ ਦੇ ਵਿੱਚ ਵਾਧਾ ਹੋ ਰਿਹਾ ਆ। ਆਫਿਸ ਆਫ ਹੋਮਲੈਂਡ ਸਿਕਿਉਰਿਟੀ ਸਟੈਟਿਸਟਿਕਸ ਦੇ ਮੁਤਾਬਕ ਅਜੇ 9 ਮਿਲੀਅਨ ਲੋਕ ਗ੍ਰੀਨ ਕਾਰਡ ਦੇ ਉੱਤੇ ਆ US ਦੇ ਵਿੱਚ, ਜਿਹੜੇ ਐਲੀਜੀਬਲ ਨੇ ਸਿਟੀਜ਼ਨਸ਼ਿਪ ਲੈਣ ਦੇ ਲਈ। 1 ਅਪ੍ਰੈਲ ਤੋਂ ਜਿਹੜੀ ਸਿਟੀਜ਼ਨਸ਼ਿਪ ਜੇ ਤੁਸੀਂ ਅਪਲਾਈ ਕਰਦੇ ਆ ਤਾਂ ਉਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈਗਾ ਆ। ਸੋ ਇਹੀ ਨਹੀਂ, ਕਹਿੰਦੇ ਤਕਰੀਬਨ 19% ਸਿਟੀਜ਼ਨਸ਼ਿਪ ਦੀ ਫੀਸ ਦੇ ਵਿੱਚ ਵਾਧਾ ਹੋਊਗਾ। ਸੋ ਕਹਿੰਦੇ ਆ ਵੀ ਇਹ ਨਹੀਂ ਕੱਲਾ ਗ੍ਰੀਨ ਕਾਰਡ ਵੀ ਜਦੋਂ ਤੁਸੀਂ ਅਪਲਾਈ ਕਰਦੇ ਆ ਤਾਂ ਉਹਦੇ ਲਈ ਵੀ ਜਿਹੜਾ ਪਹਿਲਾ ਸਟੈਪ ਹੁੰਦਾ ਸਿਟੀਜ਼ਨਸ਼ਿਪ ਦੇ ਲਈ, ਉਹਦੇ ਵਿੱਚ ਵੀ ਵਾਧਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ N400 ਜਿਹੜਾ ਨੈਚੁਰਲਾਈਜੇਸ਼ਨ ਦਾ ਫਾਰਮ ਆ, ਉਹਦੀ $640 ਇਸ ਟਾਈਮ ਫਾਈਲਿੰਗ ਫੀਸ ਆ, ਉਹ ਵਧਾ ਕੇ ਹੁਣ $725 ਕੀਤੀ ਜਾ ਰਹੀ ਆ। ਫਿੰਗਰਪ੍ਰਿੰਟ ਦੀ ਬਾਇਓਮੈਟ੍ਰਿਕਸ ਜਿਹਨੂੰ ਆਖਿਆ ਜਾਂਦਾ ਆ, ਉਹ ਵੀ $760 ਦਾ ਹੋਣ ਜਾ ਰਿਹਾ ਹੈਗਾ ਆ। ਦੱਸ ਜਾਈਏ ਜਿਹੜੀ USCIS ਆ ਉਹ ਆਪਣੇ ਇਹਨਾਂ ਫੀਸਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ ਉਹ ਚੱਲਦੀ ਆ। ਇਸ ਤੋਂ ਪਹਿਲਾਂ ਪਿਛਲੇ ਪ੍ਰਸ਼ਾਸਨ ਨੇ ਵੀ ਫੀਸਾਂ ਵਧਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। 2020 ਦੇ ਵਿੱਚ USCIS ਨੇ ਨੈਚੁਰਲਾਈਜੇਸ਼ਨ ਦੀ ਜਿਹੜੀ ਫੀਸ ਆ ਉਸ ਨੂੰ 80% ਉਹ ਵਧਾ ਦਿੱਤਾ ਸੀ $1170 ਦੇ ਉੱਤੇ। ਸੋ ਉਦੋਂ ਉਸ ਟਾਈਮ ਦੇ ਉੱਤੇ ਕੁਝ ਮਾਈਗ੍ਰੈਂਟ ਰਾਈਟ ਗਰੁੱਪਸ ਤੇ ਫੈਡਰਲ ਜੱਜ ਆ, ਉਹਨਾਂ ਨੇ ਜਿਹੜੇ ਨਵੇਂ ਰੂਲ ਆ ਉਸ ਨੂੰ ਲਾਗੂ ਹੋਣ ਤੋਂ ਰੋਕ ਲਿਆ ਸੀਗਾ। ਸੋ ਪੂਰੀ ਤਰੀਕੇ ਦੇ ਨਾਲ ਉਦੋਂ ਫੀਸ ਵੱਧ ਨਹੀਂ ਸਕੀ, ਪਰ ਹੁਣ ਜੋ ਟਰੰਪ ਹੁਣਾਂ ਨੇ ਸ਼ੁਰੂ ਕੀਤਾ ਸੀ ਉਨੀ ਜ਼ਿਆਦਾ ਨਹੀਂ, ਪਰ ਫਿਰ ਵੀ ਵਾਧਾ ਜਿਹੜਾ ਆ ਉਹ ਹੁਣ ਬਾਈਡਨ ਹੋਣੀ ਕਰਨ ਜਾ ਰਹੇ ਆ। ਸੋ ਹੁਣ ਇਨਕਰੀਜ਼ ਜਿਹੜਾ ਆ ਉਹ ਹੋਣ ਜਾ ਰਿਹਾ। 1 ਅਪ੍ਰੈਲ ਤੋਂ ਬਾਅਦ ਚ ਜਿਹੜੇ ਲੋਕ ਕਹਿ ਲਓ ਵੀ ਲੀਗਲੀ ਇੱਥੇ ਹੁਣ ਸਿਟੀਜ਼ਨ ਬਣਨਾ ਚਾਹੁੰਦੇ ਆ, ਉਹਨਾਂ ਦੀ ਕੁੱਲ ਕੀਮਤ ਲਾਗਤ ਜਿਹੜੀ ਜੇ ਕਿਤੇ $1750 ਸਾਰੀਆਂ ਚੀਜ਼ਾਂ ਦਾ ਮਿਲਾ ਕੇ ਲੱਗਦਾ ਸੀ, ਉਹ ਵੱਧ ਕੇ ਹੁਣ $3000 ਤੱਕ ਹੋਣ ਜਾ ਰਿਹਾ ਹੈ। ਸੋ ਜਿਹੜੇ ਭਾਈ ਗ੍ਰੀਨ ਕਾਰਡ ਹੈਗੇ ਆ ਤੇ ਜੇ ਬਣਨਾ ਹੀ ਆ ਇਵੈਂਚੁਅਲੀ ਸਿਟੀਜ਼ਨ,
ਤਾਂ 1 ਅਪ੍ਰੈਲ ਤੋਂ ਪਹਿਲਾਂ ਫਾਈਲ ਕਰ ਲਓ, ਨਹੀਂ ਤਾਂ ਫੀਸਾਂ ਦੇ ਵਿੱਚ ਖਾਸਾ ਜਿਹੜਾ ਆ ਉਹ ਵਾਧਾ ਹੋਣ ਜਾ ਰਿਹਾ ਹੈਗਾ ਆ। ਇੱਕ ਸਮਾਂ ਬਿਲਕੁਲ ਰਾਜਕਨਵੀਰ ਸਿੰਘ ਜੀ, ਇੱਕ ਸਮਾਂ ਸੀ ਕੁਝ ਸਾਲ ਪਹਿਲਾਂ ਜਦੋਂ ਇਨਕਮ ਬੇਸ ਦੇ ਉੱਤੇ ਬਹੁਤ ਸਾਰਿਆਂ ਦੀਆਂ ਐਪਲੀਕੇਸ਼ਨਾਂ ਫ੍ਰੀ ਵੀ ਸੀਆਂ। ਅਸੀਂ ਬਹੁਤ ਉਹਦੇ ਪੰਜਾਬੀ ਰੇਡੀਓ USA ਤੇ ਰੌਲਾ ਪਾਇਆ ਵੀ ਭਾਈ ਬਹੁਤ ਸਾਰੇ ਸਿਟੀਜ਼ਨ ਬਣੇ ਵੀ ਆ ਵੀ ਬਣ ਜਾਓ। ਤੇ ਕੱਲਾ ਇਹ ਨਹੀਂ ਹੈ, H1B ਵੀਜ਼ਾ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਦੀ ਜੋ ਫੀਸ ਆ 2050% ਇਨਕਰੀਜ਼ ਹੋਣ ਜਾ ਰਹੀ ਹੈ। 250% 2024 ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਜਦੋਂ ਤੁਸੀਂ H1B ਦੀ ਰਜਿਸਟ੍ਰੇਸ਼ਨ ਫੀਸ ਫਾਈਲ ਕਰਦੇ ਪਹਿਲਾਂ $10 ਸੀ, ਹੁਣ ਉਹਨੂੰ ਵਧਾ ਕੇ $215 ਕਰ ਦਿੱਤਾ ਗਿਆ ਹੈ। ਜਿਹੜੀ ਤੁਸੀਂ ਲੋਟੋ ਪਾਣੀ ਹੈਗੀ ਆ, ਉਹ ਤੋਂ ਬਾਅਦ ਫਿਰ ਜਦੋਂ ਤੁਸੀਂ ਐਪਲੀਕੇਸ਼ਨ ਫਾਈਲ ਕਰਨੀ ਉਹ 70% ਇਨਕਰੀਜ਼ ਕੀਤੀ ਆ। ਪਹਿਲਾਂ 460 ਸੀ, ਹੁਣ ਉਹ $780 ਹੋ ਗਏ। ਇਸੇ ਤਰ੍ਹਾਂ ਜਿਹੜੀ ਐਪਲੀਕੇਸ਼ਨ ਫੀਸ ਆ ਸਿਟੀਜ਼ਨਸ਼ਿਪ ਦੀ, ਉਹ ਤੁਸੀਂ ਆਲਰੇਡੀ ਦੱਸ ਚੁੱਕੇ ਹੈਗੇ ਆ ਵੀ ਕਿੰਨੀ ਜ਼ਿਆਦਾ ਇਨਕਰੀਜ਼ ਹੋਈ ਆ। ਇਸੇ ਤਰ੍ਹਾਂ ਇੱਕ ਜੋ EB5 ਇਨਵੈਸਟਰ ਵੀਜ਼ਾ ਹੈਗਾ ਗ੍ਰੀਨ ਕਾਰਡ, ਜੀ ਉਹਦੀ I-526 ਜਿਹੜਾ ਫਾਰਮ ਆ ਉਹਦੀ 204% ਫੀਸ ਇਨਕਰੀਜ਼ ਹੋਈ ਆ ਤੇ $11,660 ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਕਹਿੰਦੇ ਜਿਹਨੇ ਮਿਲੀਅਨ ਦੇਣਾ ਦੇ ਦੂ $11,000। ਇਹੀ ਨਹੀਂ ਮਿਲਦਾ, ਜਿਹੜਾ ਸਭ ਤੋਂ ਜ਼ਿਆਦਾ ਜਿਹੜੇ ਫੈਮਿਲੀ ਬੇਸਡ ਵਾਲੇ ਜਿਹੜੇ 130 ਅਪਲਾਈ ਕਰਦੇ ਆ, ਉਹ ਫੀਸ ਵੀ ਜਿਹੜਾ ਆ 17% ਉਸ ਦੇ ਵਿੱਚ ਵਾਧਾ ਹੋ ਰਿਹਾ। ਆਨਲਾਈਨ ਫਾਈਲਿੰਗ ਜਿਹੜੀ 535 ਦੀ ਸੀਗੀ, ਉਹ ਤਕਰੀਬਨ $625 ਦੀ ਹੋਣ ਜਾ ਰਹੀ ਆ। ਪੇਪਰ ਫਾਈਲਿੰਗ ਜਿਹੜੀ 535 ਦੀ ਸੀ, ਉਹ $675 ਜਿਹੜੀ ਉਹ ਵੱਧ ਕੇ ਹੋਣ ਜਾ ਰਹੀ ਹੈ। ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਆ, ਉਹ 575 ਦਾ ਸੀਗਾ, ਉਹ $630 ਹੋਣ ਜਾ ਰਿਹਾ ਹੈਗਾ ਆ। ਸੋ ਹਰ ਇੱਕ ਤਕਰੀਬਨ ਫੀਸ ਦੇ ਵਿੱਚ ਵਾਧਾ ਹੋਇਆ। ਕੋਈ ਫੀਸ ਆ ਜਿਸ ਦੇ ਵਿੱਚ ਉਹਨਾਂ ਨੇ ਕਟੌਤੀ ਜਿਹੜੀ ਉਹ ਕੀਤੀ ਹੋਵੇ, ਜਿੱਦਾਂ ਗ੍ਰੀਨ ਕਾਰਡ ਦੀ ਰਿਪਲੇਸਮੈਂਟ ਕਰਵਾਉਣੀ ਆ ਕਿਸੇ ਨੇ I-90, ਉਹਦੇ ਵਿੱਚ $40 ਉਹਨਾਂ ਨੇ ਘਟਾਏ ਆ, 455 ਤੋਂ ਘਟਾ ਕੇ 415 ਕੀਤੇ ਆ। ਪਰ ਉਹ ਬਹੁਤ ਘੱਟ ਨੇ ਜਿਹੜੇ ਲੋਕ ਜਿਨ੍ਹਾਂ ਨੇ ਹੁਣ ਸਿਟੀਜ਼ਨ ਬਣਨਾ ਹੈ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਅਪਲਾਈ ਕਰਨਾ ਆ, ਉਹ ਸਾਰੀਆਂ ਫੀਸਾਂ ਦੇ ਵਿੱਚ ਕਹਿ ਲਓ ਵੀ ਕਾਫੀ ਛਾਲਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਵੱਜ ਰਹੀਆਂ ਆ। 485 ਦੀ ਫੀਸ ਦੇ ਵਿੱਚ ਵੀ $215 ਤੇ $300 ਦਾ ਇਜ਼ਾਫਾ ਹੋਇਆ ਆ। ਜਿਹੜਾ ਪਰਮਾਨੈਂਟ ਜਾਂ ਐਡਜਸਟਮੈਂਟ ਆਫ ਸਟੇਟਸ ਹੁੰਦਾ ਆ 485, ਉਹ 1140 ਹੁੰਦੀ ਸੀ ਫੀਸ, ਉਹ 1440 ਜਿਹੜੀ ਹੋਈ ਆ। ਸੋ ਜੇ ਬਾਇਓਮੈਟ੍ਰਿਕ ਸਰਵਿਸ ਦੇ ਨਾਲ ਆ ਤਾਂ ਉਹ 1225 ਦੀ ਥਾਂ ਤੇ ਉਹ ਵੀ ਜਿਹੜੀ $1440 ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ। ਸੋ ਹਰ ਇੱਕ ਚੀਜ਼ ਦੇ ਵਿੱਚ ਇਨਫੈਕਟ ਜਿਹੜਾ ਓਵਰਆਲ ਆਪਾਂ ਵਾਧਾ ਹੀ ਦੇਖ ਰਹੇ ਹੈਗੇ ਆ। ਹਰਭੁਪਿੰਦਰ ਸਿੰਘ ਤੂਰ ਹੋਣਾ ਦਾ ਕੁਐਸਚਨ ਆ, ਤੁਸੀਂ ਸ਼ਨਿਸ਼ਰਵਾਰ ਨੂੰ ਜੋ ਅਟਾਰਨੀ ਜੇ ਤੇਰ ਕੇ ਆਣਾ ਹੋਣਾ ਦਾ ਉਹਦੇ ਵਿੱਚ ਪੁੱਛ ਲਿਓ। ਪਰ ਜਿੰਨਾ ਕੁ ਮੈਨੂੰ ਨੌਲੇਜ ਆ ਲੱਗਦਾ ਵੀ ਜੇ ਤੁਸੀਂ ਗ੍ਰੀਨ ਕਾਰਡ ਲੈਣਾ ਆ, ਜਿੱਦਾਂ 5 ਸਾਲਾਂ ਬਾਅਦ ਗ੍ਰੀਨ ਕਾਰਡ ਦੇ 5 ਸਾਲਾਂ ਬਾਅਦ ਸਿਟੀਜ਼ਨ ਬਣ ਸਕਦੇ ਆ, ਪਰ 6 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਆ। ਤੇ ਜੇ ਤੁਹਾਡਾ ਹਸਬੈਂਡ ਵਾਈਫ ਸਿਟੀਜ਼ਨ ਆ ਤਾਂ ਫਿਰ ਤੁਸੀਂ 3 ਸਾਲਾਂ 'ਚ ਸਿਟੀਜ਼ਨ ਬਣ ਸਕਦੇ ਆ। ਤੇ ਇਹ ਜ਼ਰੂਰ ਤੁਸੀਂ ਵਕੀਲ ਦੇ ਨਾਲ ਕਨਫਰਮ ਕਰ ਲਿਓ ਜੀ। ਬਿਲਕੁਲ, ਉਹ ਵੀ ਆਪਾਂ ਜਿਹੜਾ ਉਹ ਜ਼ਰੂਰ ਕਰ ਲਾਂਗੇ। ਤੇ ਬਾਕੀ ਜਿਹੜੀ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਸੀ ਨਾ ਵੀ ਡਿਸਕਾਊਂਟ ਦੇ ਲਈ, ਉਹ ਡਿਸਕਾਊਂਟ ਪਹਿਲਾਂ ਘਟਾ ਘਟੂ ਕੇ ਜਿਹੜਾ ਕੋਈ 400% ਫੈਡਰਲ ਪਾਵਰਟੀ ਗਾਈਡਲਾਈਨ ਤੋਂ ਥੱਲੇ ਆ ਜਾਂ 200% ਆ, ਡਿਸਕਾਊਂਟਡ ਰੇਟ ਵੀ ਉਹਨਾਂ ਨੇ ਵਧਾ ਦਿੱਤਾ $320 ਤੋਂ ਵਧਾ ਕੇ ਉਹ ਵੀ ਫੀਸਾਂ ਦੇ ਵਿੱਚ $380 ਦੇ ਉੱਤੇ ਉਹ ਹੁਣ ਲੈ ਗਏ ਹੈਗੇ ਆ। USCIS ਕਹਿੰਦੀ ਆ ਵੀ ਇਹ ਵਧੀਆਂ ਹੋਈਆਂ ਫੀਸਾਂ ਦੇ ਨਾਲ ਜਿਹੜਾ ਵੇਟ ਟਾਈਮ ਆ ਲੋਕਾਂ ਨੂੰ ਕਾਲ ਕਰਨ ਦੇ ਲਈ ਤੇ ਜਿਹੜੀ ਕਸਟਮਰ ਸਰਵਿਸ ਆ ਉਸ ਦੇ ਵਿੱਚ ਅਸੀਂ ਇੰਪਰੂਵਮੈਂਟ ਆ ਉਹ ਵਾਧਾ ਕਰਨ ਜਾ ਰਹੇ ਆ। ਸੋ 1 ਅਪ੍ਰੈਲ ਤੋਂ ਸਿਟੀਜ਼ਨਸ਼ਿਪ ਦੇ ਲਈ, ਗ੍ਰੀਨ ਕਾਰਡ ਦੇ ਲਈ, ਜਿਹੜੇ ਵੀ ਇਮੀਗ੍ਰੇਸ਼ਨ ਦੇ ਮਸਲਿਆਂ ਦੀਆਂ ਐਪਲੀਕੇਸ਼ਨਸ ਆ, ਫੀਸਿਸ ਆ, ਉਹਦੇ ਵਿੱਚ ਮੈਜੋਰਟੀ ਦੇ ਵਿੱਚ ਉਹ ਵਾਧਾ ਹੋਣ ਜਾ ਰਿਹਾ ਹੈਗਾ। ਇੱਕ ਆਪਾਂ ਇੱਥੇ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਹਮਾਸ ਦਾ ਜਿਹੜਾ ਮੁੱਦਾ ਆ, ਉਹ ਇੱਕ ਵਰਲਡ ਕੋਰਟ ਦੇ ਵਿੱਚ ਕੇਸ ਜਿਹੜਾ ਹੋ ਗਿਆ ਆ, ਉਸ ਦੇ ਬਾਰੇ ਕੀ ਚੱਲ ਰਿਹਾ ਆ ਉੱਥੇ, ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਆ। ਯੂਕਰੇਨ ਨੂੰ ਕੀ ਲੌਂਗ ਰੇਂਜ ਮਿਜ਼ਾਈਲਸ ਦੇਣ ਦੇ ਲਈ ਇਸ ਟਾਈਮ ਅਮਰੀਕਾ ਰੈਡੀ ਹੋ ਰਿਹਾ ਆ, ਉਸ ਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਕੁਝ ਖਬਰਾਂ ਸ਼ੇਅਰ ਕਰਦੇ ਆ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਰਲਡ ਕੋਰਟ ਦੇ ਵਿੱਚ ਇਸ ਟਾਈਮ ਆਰਗੂਮੈਂਟਸ ਸੁਣੇ ਜਾ ਰਹੇ ਆ। ਜਿਹੜੀ ਪੈਲਸਤੀਨੀਅਨ ਕਹਿੰਦੇ ਵੀ ਸਾਡੀ ਜ਼ਮੀਨ ਆ, ਉਸ ਉੱਤੇ ਸਾਡੀ ਥਾਂ ਆ, ਇਜ਼ਰਾਈਲ ਦੇ ਦੁਆਰਾ ਆਕੂਪੇਸ਼ਨ ਆ ਉਹ ਕੀਤੀ ਗਈ ਹੈਗੀ ਆ। ਸੋ ਇਹ ਮਾਮਲਾ ਜਿਹੜਾ ਹਰਜੋਤ ਸਿੰਘ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਚੱਲ ਰਿਹਾ ਆ। ਅੱਜ ਤੋਂ ਜਿਹੜੀ ਇਸ ਦੇ ਵਿੱਚ ਜ਼ਿਰਾ ਹੋਣੀ ਸ਼ੁਰੂ ਹੋਊਗੀ, ਓਰਲ ਆਰਗੂਮੈਂਟਸ ਹੋਣੇ ਆ। ਇਹ ਬਹੁਤ ਹੀ ਕਹਿੰਦੇ ਕਿ ਇਤਿਹਾਸਿਕ ਕੇਸ ਜਿਹੜਾ ਉਹ ਹੈਗਾ ਆ। ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਸੇ ਲਈ ਬਣਾਇਆ ਗਿਆ ਆ ਵੀ ਦੋ ਜਿਹੜੇ ਮੁਲਕ ਆ ਆਪਣੇ ਮਤਭੇਦ ਆ, ਜਾਂ ਦੋ ਜਿਹੜੇ ਫਿਰਕੇ ਆ ਉਹ ਆਪਣੇ ਮਤਭੇਦ ਆ ਇੱਥੇ ਜਿਹੜੇ ਆ ਸੁਲਝਾ ਲੈਣ, ਤਾਂ ਜੋ ਕਤਲੋਗਾਰਤ ਦੀ ਜਿਹੜੀ ਨੌਬਤ ਨਾ ਆਵੇ। ਪਰ ਆਪਾਂ ਦੇਖਿਆ ਵੀ ਉਹ ਵੀ ਹੋ ਜਾਂਦਾ ਆ ਤੇ ਇਵੈਂਚੁਅਲੀ ਇੱਥੇ ਵੀ ਜਿਹੜੇ ਉਹ ਆ ਜਾਂਦੇ ਆ। ਹੇਗ ਦੀ ਵਿੱਚ ਸਥਾਪਿਤ ਇਸ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜਾ ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਬਣਾਇਆ ਗਿਆ ਸੀ, ਉਸ ਦੇ ਵਿੱਚ ਕਹਿੰਦੇ ਵੀ ਆ ਜਿਹੜੇ ਕੇਸ ਦੇ ਵਿੱਚ 52 ਮੁਲਕਾਂ ਦੇ ਦੁਆਰਾ ਓਰਲ ਆਰਗੂਮੈਂਟਸ ਦਿੱਤੇ ਜਾਣੇ ਆ। 52 ਕੰਟਰੀਜ਼ ਕਹਿੰਦੇ ਇਸ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਆ। ਇਹ ਇਸ ਕੋਰਟ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਆંકੜਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ। ਜਨਵਰੀ ਦੇ ਵਿੱਚ ਵੀ ਸਾਊਥ ਅਫਰੀਕਾ ਦੇ ਦੁਆਰਾ ਜਿਹੜਾ ਅਕਿਊਜ਼ ਕੀਤਾ ਗਿਆ ਸੀ ਇਜ਼ਰਾਈਲ ਦੇ ਦੁਆਰਾ ਜੈਨੋਸਾਈਡ ਨੂੰ ਲੈ ਕੇ ਪੈਲਸਤੀਨ ਦੇ ਵਿੱਚ, ਉਹਦੇ ਬਾਰੇ ਆਪਾਂ ਦੇਖਿਆ ਸੀਗਾ ਵੀ ਕਿੱਦਾਂ ਜਿਹੜੀ UN ਦੀ ਕੋਰਟ ਆ ਉਸਨੇ ਫੈਸਲਾ ਜਿਹੜਾ ਉਹ ਸੁਣਾਇਆ ਸੀ। ਉਹ ਜੈਨੋਸਾਈਡ ਕਹਿਣ ਤੋਂ ਤਾਂ ਰੁਕ ਗਏ, ਪਰ ਇਹ ਜਿਹੜਾ ਉਹ ਜ਼ਰੂਰ ਕਹਿ ਗਏ ਵੀ ਹੋਇਆ ਤਾਂ ਇੱਥੇ ਜਿਹੜਾ ਧੱਕਾ ਹੀ ਹੈਗਾ ਆ। ਕੇਸ ਦੇ ਵਿੱਚ 15 ਜਿਹੜੇ ਜੱਜ ਆ ਉਹ ਇਹਨਾਂ ਆਰਗੂਮੈਂਟਸ ਨੂੰ ਸੁਣਨਗੇ ਤੇ ਇਵੈਂਚੁਅਲੀ ਇਸ ਦੇ ਉੱਤੇ ਜਿਹੜੀ ਉਹ ਰਾਏ ਬਣਾਈ ਜਾਊਗੀ। ਜਨਰਲ ਅਸੈਂਬਲੀ ਨੇ ਕਿਹਾ ਸੀਗਾ ਵੀ ਇਸ ਲੀਗਲ ਕੌਨਸੀਕੁਐਂਸਿਸ ਇਸ ਦੇ ਜਿਹੜੀ ਵਾਇਲੇਸ਼ਨ ਹੋ ਰਹੀ ਆ ਇਜ਼ਰਾਈਲ ਦੇ ਦੁਆਰਾ, ਜਿਹੜੇ ਪੈਲਸਤੀਨੀਅਨ ਲੋਕਾਂ ਦੀ ਰਾਈਟ ਹੈਗਾ ਆ ਸੈਲਫ ਡਿਟਰਮੀਨੇਸ਼ਨ ਦਾ, ਇੰਨੇ ਲੰਬੇ ਚਿਰ ਤੋਂ ਜਿਹੜੀ ਉੱਥੇ ਆਕੂਪੇਸ਼ਨ ਹੋਈ ਆ, ਸੈਟਲਮੈਂਟ ਹੋਈ ਆ, ਅਨੈਕਸੇਸ਼ਨ ਹੋਈ ਆ 1967 ਤੋਂ ਬਾਅਦ ਦੇ ਵਿੱਚ, ਉਹਦੇ ਜਿਹੜੇ ਖਾਸੇ ਲੀਗਲ ਕੌਨਸੀਕੁਐਂਸਿਸ ਹੋ ਸਕਦੇ ਨੇ। ਸੋ ਹੁਣ ਦੇਖੋ ਇਹ ਕੇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਕਹਿੰਦੇ ਵੀ ਆਉਂਦੇ ਕਈ ਵੀਕਾਂ ਤੱਕ, ਮਹੀਨਿਆਂ ਤੱਕ ਇਹ ਜਿਹੜਾ ਕੇਸ ਹੈ ਇਸ ਦੀ ਸੁਣਵਾਈ ਜਿਹੜੀ ਆ ਉਹ ਚੱਲ ਸਕਦੀ ਹੈਗੀ ਆ। ਤੇ ਇਸ ਦੇ ਉਲਟ ਬੈਂਜਾਮਿਨ ਨੇਤਨਯਾਹੂ ਦੇ ਆਫਿਸ ਨੇ ਟਵਿੱਟਰ ਦੇ ਉੱਤੇ ਇਹ ਕੀਤਾ ਆ, ਕਹਿੰਦੇ ਵੀ ਸਾਨੂੰ ਕੋਈ ਨਹੀਂ ਰੋਕ ਸਕਦਾ, ਹੇਗ ਵਰਗੇ ਵੀ ਜਿਹੜੇ ਆ ਉਹ ਸਾਨੂੰ ਨਹੀਂ ਰੋਕ ਸਕਦੇ ਹੈਗੇ। ਇਨਫੈਕਟ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ, ਮਾਫੀ ਚਾਹੁੰਦਾ, ਵੀ ਜੇ ਬੰਦਕ ਉਹਨਾਂ ਨੇ ਨਾ ਛੱਡੇ ਤਾਂ ਰਾਫਾ ਦੇ ਵਿੱਚ ਉਹ ਗਰਾਊਂਡ ਅਸੌਲਟ ਆਉਂਦੇ ਹਫ਼ਤਿਆਂ 'ਚ ਸ਼ੁਰੂ ਕਰ ਦੇਣਗੇ। ਜੀ, ਇਹ ਪਹਿਲੀ ਵਾਰੀ ਇੰਨੀ ਲਾਰਜ ਸਕੇਲ ਦੇ ਉੱਤੇ ਹੀਅਰਿੰਗ ਜੋ ਆ ਉਹ ਹੋਣ ਜਾ ਰਹੀ ਆ। ਸ਼ਰੇਆਮ ਧੱਕਾ ਜਿਹੜਾ ਉੱਥੇ ਚੱਲ ਰਿਹਾ ਹੈਗਾ। ਵਰਲਡ ਵਾਰ 2 ਤੋਂ ਬਾਅਦ ਇਹ ਕੋਰਟ ਜਿਹੜੀ ਸੈਟਅਪ ਹੋਈ ਸੀਗੀ। ਸਾਊਥ ਅਫਰੀਕਾ ਨੇ ਅਕਿਊਜ਼ ਕੀਤਾ ਇਜ਼ਰਾਈਲ ਨੂੰ ਕਿ ਇਹ ਸ਼ਰੇਆਮ ਧੱਕਾ ਕਰ ਰਿਹਾ ਪੈਲਸਤੀਨੀਅਨ 'ਚ ਕੰਟਰੋਲ ਕਰਕੇ। ਜੋ ਪੈਲਸਤੀਨੀਅਨ ਦੇ ਫੋਰਨ ਮਿਨਿਸਟਰ ਹੈਗੇ ਆ ਰਿਆਦ ਅਲ ਮਲੀਕੀ, ਉਹਨਾਂ ਨੇ ਇਹ ਕਿਹਾ ਆ ਕਿ ਇਜ਼ਰਾਈਲ ਦੀ ਗਵਰਨਮੈਂਟ ਨੇ ਪੈਲਸਤੀਨੀਅਨ ਲੋਕਾਂ ਨੂੰ ਸਿਰਫ 3 ਆਪਸ਼ਨਾਂ ਹੀ ਦਿੱਤੀਆਂ ਆ। ਇੱਕ ਤਾਂ ਡਿਸਪਲੇਸਮੈਂਟ, ਮੂਵ ਹੋ ਜਾਓ, ਸਬਜੂਗੇਸ਼ਨ ਤੇ ਡੈਥ, ਜਾਂ ਮਰ ਜਾਓ। ਕਹਿੰਦੇ ਵੀ ਇਹ ਸਾਡਾ ਮੁਲਕ ਆ, ਅਸੀਂ ਇੱਥੇ ਰਹਿਣ ਜਾ ਰਹੇ ਆ। ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਦੁਨੀਆ ਦੇ ਮੁਲਕ ਵੀ ਡਬਲ ਸਟੈਂਡਰਡ ਕਰ ਰਹੇ ਹੈਗੇ ਆ ਪੈਲਸਤੀਨੀਅਨ ਇਸ਼ੂ ਨੂੰ ਹੈਂਡਲ ਕਰਨ ਦੇ ਲਈ। ਸੋ ਪਰ ਇਜ਼ਰਾਈਲ ਵਾਲੇ ਜੋ ਆ ਉਹ ਮੰਨਣ ਲਈ ਤਿਆਰ ਨਹੀਂ। ਹੁਣ ਦੇਖਦੇ ਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜੋ ਆ ਉਹ ਕੀ ਡਿਸੀਜਨ ਦਿੰਦਾ ਹੈਗਾ। ਪਰ ਬਹੁਤ ਜ਼ਿਆਦਾ ਜਿਹੜਾ ਧੱਕਾ ਇਸ ਟਾਈਮ ਉੱਥੇ ਹੋ ਗਿਆ ਹੈ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਆ। ਤੇ ਜਿਹੜਾ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀਗਾ ਵੀ US ਸੋਚ ਰਿਹਾ ਹੈ, ਬਾਈਡਨ ਐਡਮਿਨਿਸਟ੍ਰੇਸ਼ਨ, ਵੀ ਯੂਕਰੇਨ ਨੂੰ ਲੌਂਗ ਰੇਂਜ ਮਿਜ਼ਾਈਲਸ ਜਿਹੜੀਆਂ ਆ ਉਹ ਘੱਲੀਆਂ ਜਾਣ। ਪਰ ਹਾਲ ਦੀ ਘੜੀ ਕਾਂਗਰਸ ਦੇ ਵਿੱਚ ਇਜਾਜ਼ਤ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਲਈ ਨਹੀਂ ਮਿਲ ਰਹੀ। ਤੇ ਕਹਿੰਦੇ ਵੀ ਵਾਈਟ ਹਾਊਸ ਆਪਣੇ ਕਿਸੇ ਸਾਥੀ ਮੁਲਕ ਦੇ ਜ਼ਰੀਏ ਇਹ ਜਿਹੜੀਆਂ ਮਿਜ਼ਾਈਲਸ ਆ ਉਹ ਯੂਕਰੇਨ ਤੱਕ ਪਹੁੰਚਾ ਸਕਦਾ ਹੈਗਾ ਆ। ਐਟਕਮਸ ਜਿਹੜੀਆਂ ਮਿਜ਼ਾਈਲ ਸਿਸਟਮ ਆ, ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਆ, ਉਹ ਉਹਨਾਂ ਨੂੰ ਸਪਲਾਈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲੀ ਹੁਣਾਂ ਦਾ ਆਵੇਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਫਿਰ 11:30 ਵਜੇ ਨਜ਼ਰੀਆ, 1 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਮਿੰਟੂ ਗੁਰੂਸਰੀਆ ਹੁਣਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, 2:30 ਵਜੇ ਰਿਸ਼ਤੇ 3 ਤੋਂ 4 ਪੰਜਾਬੀ ਟੈਕ,
ਟਾਕ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਤੇ 4 ਤੋਂ 5:30 ਵਜੇ ਤੱਕ ਦੇਸੋ ਪ੍ਰਦੇਸ਼, 5:40 ਦੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ। ਫਿਰ ਉਸ ਤੋਂ ਉਪਰੰਤ 8 ਤੋਂ ਬਾਅਦ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ, ਤੇ ਫਿਰ ਉਸ ਤੋਂ ਬਾਅਦ ਖਬਰ ਤੇ ਨਜ਼ਰ ਤੋਂ ਬਾਅਦ ਚ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ ਮਸੂਦ ਮੱਲੀ ਹੋਣਾ ਦੇ ਨਾਲ ਸੋ ਚੱਲੇਗਾ। ਸੋ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਆ। ਸੋ ਤੁਸੀਂ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ। ਪੂਰੀ ਦੁਨੀਆ ਭਰ ਦੇ ਵਿੱਚ ਸਾਰੀਆਂ ਵੀਡੀਓਜ਼ ਤੁਸੀਂ ਉਸ ਚੈਨਲ ਦੇ ਜ਼ਰੀਏ ਦੇਖ ਸਕਦੇ ਆ। ਤੇ ਹੁਣ ਲੈਣੇ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।